जिस तरीके दे नाल पिछले ਸਮਿਆਂ ਦੇ ਵਿੱਚ ਡਾਇਸਪੋਰਾ ਦੇ ਵਿੱਚ ਕਿਲਿੰਗਾਂ ਹੋਈਆਂ ਤੇ ਸਾਡੇ ਸਿੱਖ ਖਾਲਿਸਤਾਨੀ ਲੀਡਰਾਂ ਨੂੰ ਮਾਰਿਆ ਜਾ ਰਿਹਾ ਆ, ਉਸੇ ਤਰਜ਼ ਦੇ ਉੱਤੇ ਪੈਰਲਰ ਪੰਜਾਬ ਦੀ ਧਰਤੀ ਤੇ। ਸੋ ਇਹ ਬੇਸਿਕਲੀ ਅਸੀਂ ਇਹ ਸਾਡਾ ਮੰਨਣਾ ਆ ਕਿ ਉਹ ਸਿੱਖਾਂ ਦੇ ਨਾਲ, ਪੰਜਾਬ ਦੇ ਨਾਲ, ਪੰਜਾਬ ਨਿਵਾਸੀਆਂ ਦੇ ਨਾਲ ਇਹ ਹਾਲਾਤ ਭਾਰਤੀ ਹਕੂਮਤ ਸੈਂਟਰ ਦੀਆਂ ਏਜੰਸੀਆਂ ਦੀਆਂ ਪਾਲਿਸੀਆਂ ਹਨ, ਉਹਨਾਂ ਚੀਜ਼ਾਂ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ। ਸਿੱਖਾਂ ਦੇ ਨੌਜਵਾਨਾਂ ਦੀਆਂ ਕਿਲਿੰਗ ਦੇ ਨਾਲ ਜਿਹੜੇ ਖੂਨ ਦੇ ਨਾਲ ਹੱਥ ਰੰਗ ਰਹੇ ਹੋ, ਤੁਹਾਨੂੰ ਅਸੀਂ ਇਹ ਵਾਰਨਿੰਗ ਦਿੰਦੇ ਹਾਂ ਵੀ ਤੁਸੀਂ ਇਹਨਾਂ ਕੰਮਾਂ ਤੋਂ ਬਾਜ਼ ਆਓ। ਇਹ ਸਾਡਾ ਅੱਜ ਸਮੁੱਚੀਆਂ ਪੰਥਕ ਜਥੇਬੰਦੀਆਂ ਦਾ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਸਾਂਝਾ ਮੈਸੇਜ ਵੀ ਆ। ਪੰਜਾਬ ਦੇ ਵਿੱਚ ਜਿਹੜਾ ਸਿਲਸਿਲਾ 1982-83 ਤੋਂ ਲੈ ਕੇ 1995 ਤੱਕ ਝੂਠੇ ਪੁਲਿਸ ਮੁਕਾਬਲਿਆਂ ਦਾ ਸੀ, ਉਹਦਾ ਦੂਸਰਾ ਦੌਰ ਪੰਜਾਬ 'ਚ ਇਹਨਾਂ ਨੇ ਗੈਂਗਸਟਰਸ ਔਰ ਦੂਸਰੇ ਨਾਂ ਦੇ ਨਾਲ ਜੋੜ ਕੇ ਸ਼ੁਰੂ ਕੀਤਾ ਹੋਇਆ। ਅਸਲ ਬਿਮਾਰੀ ਗੁਲਾਮੀ ਹੈ। ਅਸਲ ਬਿਮਾਰੀ ਸਿੱਖਾਂ ਦੇ ਕੋਲ ਆਪਣਾ ਘਰ ਨਾ ਹੋਣਾ ਹੈ। ਸਾਡੀ ਬੇਸ਼ੱਕ ਡਾਇਸਪੋਰਾ ਦੀ ਸਟਰਗਲ ਫੋਕਸਡ ਹੈ ਖਾਲਿਸਤਾਨ ਦੇ ਉੱਤੇ, ਉਹਦੇ ਨਾਲ ਸਾਡਾ ਕੋਈ ਕੰਪਰੋਮਾਈਜ਼ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਇੰਡੀਅਨ ਸਿਸਟਮ ਦੇ ਗੰਦੇ ਹੱਥ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਉਹ ਭਾਵੇਂ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵਾੜ ਦਾ ਮਰਡਰ ਹੋਏ, ਇੰਗਲੈਂਡ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦੀ ਸਲੋ ਪੋਇਜ਼ਨਿੰਗ ਦੇ ਨਾਲ ਡੈਥ ਹੋਏ, ਜਾਂ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਹੋਏ ਗੁਰਦੁਆਰਾ ਸਾਹਿਬ ਕੰਪਲੈਕਸ, ਜਾਂ ਭਾਈ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਹੋਏ ਜਿਹਨੂੰ ਅਮਰੀਕਨ ਏਜੰਸੀਆਂ ਨੇ ਫਾਈਲ ਕੀਤਾ ਔਰ ਨਿਖਲ ਗੁਪਤਾ ਦਾ ਕਬੂਲਨਾਮਾ ਨਿਊਯਾਰਕ ਦੀ ਕੋਰਟ ਦੇ ਵਿੱਚ। ਲੇਕਿਨ ਅਸੀਂ ਫਿਰ ਵੀ ਪੰਜਾਬ ਦੇ ਵਿੱਚ ਜਿਹੜੇ ਸਾਡੇ ਵੀਰ ਭੈਣਾਂ ਸੰਘਰਸ਼ ਕਰ ਰਹੇ ਨੇ ਇਹਨਾਂ ਮੁੱਦਿਆਂ ਦੇ ਉੱਤੇ ਉਹਨਾਂ ਦੇ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਮਰੀਕਾ ਨਿਊਯਾਰਕ ਵਿਖੇ ਅਸੀਂ ਸਮੁੱਚੀਆਂ ਪੰਥਕ ਜਥੇਬੰਦੀਆਂ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ, ਈਸਟ ਕੋਸਟ ਦੀਆਂ, ਸਿੱਖ ਕਲਚਰ ਸੁਸਾਇਟੀ ਨਿਊਯਾਰਕ ਇੰਕ, ਜਿਹੜੀ ਸਭ ਤੋਂ ਪੁਰਾਣੀ ਸੰਸਥਾ ਸਾਡੀ ਨਿਊਯਾਰਕ ਦੀ ਹੈਗੀ ਪੂਰੇ ਅਮਰੀਕਾ ਦੀ। ਸੋ ਉੱਥੇ ਅਸੀਂ ਜੋ ਪੰਜਾਬ ਦੇ ਵਿੱਚ ਇਸ ਸਮੇਂ ਹਾਲਾਤ ਬਣ ਰਹੇ ਆ, ਜਿਨ੍ਹਾਂ ਦੇ ਵਿੱਚ ਸਾਡੇ ਜੋ ਸਿੱਖ ਨੌਜਵਾਨ ਆ ਜਿਨ੍ਹਾਂ ਦੀਆਂ ਕਿਲਿੰਗ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਉਹੀ ਪੁਰਾਣਾ ਦੌਰ ਜਿਹੜਾ ਕਿ ਕਿਸੇ ਵੇਲੇ ਬਿਆੰਤਾ ਬੁੱਚੜ, ਸਮੇਤ ਸੈਣੀ, KPS ਗਿੱਲ ਇਹਨਾਂ ਨਾਲ ਰਲ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ, ਉਸੇ ਤਰਜ਼ ਤੇ ਉਸੇ ਤਰ੍ਹਾਂ ਦਾ ਮਾਹੌਲ ਜਿਹੜਾ ਆ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਜਿਹੜੀ ਉਹ ਪੰਜਾਬ ਦੇ ਵਿੱਚ ਮਾਹੌਲ ਪੈਦਾ ਕਰ ਰਹੀ ਆ। ਪਿਛਲੇ ਲਗਭਗ ਜਦੋਂ ਤੋਂ ਇਹ ਮੁੱਖ ਮੰਤਰੀ ਬਣਿਆ ਭਗਵੰਤ ਮਾਨ, ਉਦੋਂ ਤੋਂ ਹੀ ਤਕਰੀਬਨ 42-43 ਜਿਹੜੇ ਆ ਉਹ ਸਾਡੇ ਨੌਜਵਾਨ ਪੰਜਾਬ ਦੇ ਜੰਮੇ ਜਾਏ ਜਿਨ੍ਹਾਂ ਦੇ ਫੇਕ ਇਨਕਾਊਂਟਰ, ਝੂਠੇ ਪੁਲਿਸ ਮੁਕਾਬਲੇ ਇਹਨਾਂ ਨੇ ਬਣਾਏ ਆ। ਸੋ ਉਹਨਾਂ ਨੂੰ ਮਾਰ ਕੇ ਬਾਅਦ 'ਚ ਲਿਆਣ ਕੇ ਉੱਦਾਂ ਹੀ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ 92-93 'ਚ ਹੁੰਦਾ ਸੀ ਕਿ ਉਹ ਫਿਰ ਤੁਸੀਂ ਲਿਆ ਕੇ ਕਿਸੇ ਨਾਲੇ 'ਤੇ ਰੱਖ ਕੇ ਕਿਸੇ ਖੇਤ ਦੇ ਵਿੱਚ ਲਿਜਾ ਕੇ ਕਮਾਂਦਾਂ 'ਚ ਉਹ ਝੂਠਾ ਪੁਲਿਸ ਮੁਕਾਬਲਾ ਬਣਾ ਦਿੰਦੇ ਆ। ਸੋ ਇਸ ਗੱਲ ਦੇ ਉੱਤੇ ਅੱਜ ਅਸੀਂ ਪੂਰੀਆਂ ਜਿਹੜੀਆਂ ਈਸਟ ਕੋਸਟ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਇਹਨਾਂ ਮੁੱਦਿਆਂ ਦੇ ਉੱਤੇ ਭਗਵੰਤ ਮਾਨ ਦਾ ਜਿਹੜਾ ਇਸ ਵੇਲੇ ਰਵੱਈਆ ਆ, ਜਿਹੜਾ ਸੈਂਟਰ ਦੇ ਇਸ਼ਾਰਿਆਂ ਦੇ, ਸੈਂਟਰ ਦੀਆਂ ਏਜੰਸੀਆਂ ਦੀ ਮਿਲੀ ਭੁਗਤ ਦੇ ਨਾਲ ਉਹ ਖੇਡ ਰਿਹਾ, ਉਸ ਗੱਲ ਦੇ ਵਿਰੋਧ ਦੇ ਵਿੱਚ ਔਰ ਨਾਲ ਦੀ ਨਾਲ ਜੋ ਸਮਾਣੇ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਟਾਵਰ ਦੇ ਉੱਤੇ ਸਿੰਘ ਡਟੇ ਹੋਏ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀਆਂ ਹੋ ਰਹੀਆਂ, ਉਸ ਸੰਬੰਧ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਹੋਇਆ, ਉਸ ਸੰਬੰਧ ਦੇ ਵਿੱਚ ਵੀ ਅਸੀਂ ਅੱਜ ਗੱਲ ਕਰਾਂਗੇ। ਔਰ ਨਾਲ ਦੀ ਨਾਲ ਜੋ ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜੋ ਸਿੱਖ ਨੌਜਵਾਨਾਂ ਨੇ ਉੱਥੇ ਸਵਾਲ ਕੀਤੇ, ਜਿਹੜੇ ਕਿ ਜਨਸੰਘ RSS ਵਾਲਿਆਂ ਨੇ ਉਹ ਜਿਹੜੀਆਂ ਸਾਡੀਆਂ ਸਿੱਖਾਂ ਦੀਆਂ ਸੰਸਥਾਵਾਂ ਆ ਵੱਡੀਆਂ ਪੰਜਾਬ ਦੇ ਵਿੱਚ, ਸੋ ਉਹਨਾਂ 'ਤੇ ਕਾਬਜ਼ ਹੋਣ ਦਾ ਤਰੀਕਾ, ਜਿਵੇਂ ਸਾਡੀਆਂ ਵੱਡੀਆਂ ਸੰਸਥਾਵਾਂ ਦੇ ਵਿੱਚ ਘੁਸਪੈਠ, ਸਾਡੇ ਸਿੱਖ ਨੌਜਵਾਨਾਂ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਚੈਲੰਜ ਦਿੱਤਾ। ਉਹਨਾਂ ਨੌਜਵਾਨਾਂ ਦੀ ਜਿੱਥੇ ਅਸੀਂ ਪ੍ਰੋੜਤਾ ਵੀ ਕਰਦੇ ਹਾਂ, ਉੱਥੇ ਵਿਸ਼ੇਸ਼ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਮਸਲੇ ਹਨ, ਜੋ ਪੰਜਾਬ ਦੇ ਵਿੱਚ ਥਾਂ ਪਰ ਥਾਂ ਬੇਅਦਬੀਆਂ ਹੋ ਰਹੀਆਂ ਹਨ, ਔਰ ਕਿਲਿੰਗ ਜਿਹੜੀਆਂ ਭਗਵੰਤ ਮਾਨ ਸਰਕਾਰ ਨੇ ਸਾਡੇ ਨੌਜਵਾਨਾਂ ਦੀਆਂ ਕਰਾ ਰਹੀਆਂ ਸੈਂਟਰ ਦੇ ਇਸ਼ਾਰੇ 'ਤੇ,
ਉਹਨਾਂ ਨੌਜਵਾਨਾਂ ਦੀ ਕਿਲਿੰਗ ਕਿਉਂ ਹੋ ਰਹੀ ਆ, ਇਹ ਅਸੀਂ ਸਾਰੇ ਸਾਡੀਆਂ ਸੰਸਥਾਵਾਂ ਦਾ ਸਿੱਖ ਜਗਤ ਦਾ ਮੰਨਣਾ ਆ ਕਿ ਜੋ ਮਾਹੌਲ ਆ, ਜੇ ਗੈਂਗਸਟਰ ਬਣੇ ਆ ਤਾਂ ਉਹਨਾਂ ਗੈਂਗਸਟਰ ਬਣਨ ਦਾ ਜਿਹੜਾ ਮਾਹੌਲ ਉਹ ਸੈਂਟਰ ਦੀਆਂ ਪਾਲਿਸੀਆਂ ਹਨ, ਪੰਜਾਬ ਸਰਕਾਰ ਦੀਆਂ ਪਾਲਿਸੀਆਂ ਹਨ। ਪੜ੍ਹੇ ਲਿਖੇ ਨੌਜਵਾਨ ਜਿਹੜੇ ਬੇਰੁਜ਼ਗਾਰ ਘੁੰਮ ਰਹੇ ਆ, ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਜਿਹੜਾ ਇਹਨਾਂ ਸਰਕਾਰਾਂ ਦਾ ਕੰਮ ਹੁੰਦਾ ਆ ਕਿ ਉਹਨਾਂ ਨੂੰ ਰੁਜ਼ਗਾਰ ਪੈਦਾ ਕਰਕੇ ਦੇਣੇ, ਉਹ ਬੇਰੁਜ਼ਗਾਰ ਤੁਰੇ ਫਿਰਦੇ ਆ। ਅਤੇ ਫਿਰ ਉਹਨਾਂ ਹਾਲਾਤਾਂ ਵਿੱਚ ਧੱਕਿਆ ਕਿਹਨਾਂ ਨੇ ਆ। ਜੇ ਮੰਨ ਲਈਏ ਇੱਕ ਅੱਧਾ ਕੇਸ ਕੋਈ ਉਹਨਾਂ ਦਾ ਜੈਨੂਅਨ ਵੀ ਹੋਵੇ, ਪਰ ਫਿਰ ਵੀ ਉਹ ਮਾਹੌਲ ਕੌਣ ਬਣਾ ਕੇ ਦੇ ਰਿਹਾ, ਉਹ ਸੈਂਟਰ ਸਰਕਾਰ, ਪੰਜਾਬ ਸਰਕਾਰ। ਸੋ ਜਿਸ ਤਰੀਕੇ ਦੇ ਨਾਲ ਪਿਛਲੇ ਸਮਿਆਂ ਦੇ ਵਿੱਚ ਡਾਇਸਪੋਰਾ ਦੇ ਵਿੱਚ ਕਿਲਿੰਗਾਂ ਹੋਈਆਂ ਅਤੇ ਸਾਡੇ ਸਿੱਖ ਖਾਲਿਸਤਾਨੀ ਲੀਡਰਾਂ ਨੂੰ ਮਾਰਿਆ ਜਾ ਰਿਹਾ ਆ, ਉਸੇ ਤਰਜ਼ ਦੇ ਉੱਤੇ ਪੈਰਲਰ ਪੰਜਾਬ ਦੀ ਧਰਤੀ 'ਤੇ। ਸੋ ਇਹ ਬੇਸਿਕਲੀ ਅਸੀਂ ਇਹ ਸਾਡਾ ਮੰਨਣਾ ਆ ਕਿ ਉਹ ਸਿੱਖਾਂ ਦੇ ਨਾਲ, ਪੰਜਾਬ ਦੇ ਨਾਲ, ਪੰਜਾਬ ਨਿਵਾਸੀਆਂ ਦੇ ਨਾਲ ਇਹ ਹਾਲਾਤ ਭਾਰਤੀ ਹਕੂਮਤ, ਸੈਂਟਰ ਦੀਆਂ ਏਜੰਸੀਆਂ ਦੀਆਂ ਪਾਲਿਸੀਆਂ ਹਨ, ਉਹਨਾਂ ਚੀਜ਼ਾਂ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ। ਔਰ ਸਪੈਸ਼ਲੀ ਭਗਵੰਤ ਮਾਨ ਦੀ ਜਿਹੜੀ ਸਰਕਾਰ ਆ, ਉਹਨਾਂ ਦੇ ਅਸੀਂ ਪਿਛਲੇ ਸਮਿਆਂ ਦੇ ਵਿੱਚ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ 2017 ਦੇ ਵਿੱਚ 96 ਗੁਰਦੁਆਰਿਆਂ ਨੇ ਰਲ ਕੇ ਅਮਰੀਕਾ ਭਰਦਿਆਂ ਨੇ ਮਤੇ ਪਾਏ ਸਨ। ਅਸੀਂ ਉਹ ਪੇਪਰ ਨਹੀਂ ਕਾਲੇ ਕੀਤੇ, ਉਹਨਾਂ ਉੱਤੇ ਪਹਿਰਾ ਦਿੱਤਾ। ਔਰ ਇਸ ਗੱਲ ਦੀ ਅਸੀਂ ਚੇਤਾਵਨੀ ਭਗਵੰਤ ਮਾਨ ਸਰਕਾਰ ਨੂੰ ਦਿੰਦੇ ਹਾਂ ਵੀ ਜਦੋਂ ਵੀ ਤੁਹਾਡੇ ਲੀਡਰ, ਤੁਹਾਡੇ ਪਾਰਟੀ ਦੇ ਨੁਮਾਇੰਦੇ ਡਾਇਸਪੋਰਾ ਦੇ ਵਿੱਚ ਆਉਣਗੇ, ਅਸੀਂ ਉਹਨਾਂ ਨੂੰ ਜਵਾਬਦੇਹ ਬਣਾਵਾਂਗੇ, ਉਹਨਾਂ ਨੂੰ ਸਵਾਲ ਕਰਾਂਗੇ। ਤੁਹਾਨੂੰ ਇਹਨਾਂ ਕੰਟਰੀਆਂ ਦੇ ਵਿੱਚ, ਡਾਇਸਪੋਰਾ ਦੇ ਵਿੱਚ ਵਿਚਰਨਾ ਬੰਦ ਕਰ ਦਿਆਂਗੇ। ਪੰਜਾਬ ਦੇ ਵਿੱਚ ਤੁਹਾਨੂੰ ਸਾਡਾ ਪੰਜਾਬ ਨਿਵਾਸੀ, ਸਾਡੇ ਪੰਜਾਬੀ ਸਿੱਖ, ਉਹ ਸਾਰੇ ਚੈਲੰਜ ਦੇਣਗੇ। ਤੁਸੀਂ ਭਾਵੇਂ ਇਲੈਕਸ਼ਨਾਂ ਜਿੱਤਣ ਵਾਸਤੇ ਇਹ ਕਾਰੇ ਕਰ ਰਹੇ ਹੋ, ਸਿੱਖਾਂ ਦੇ ਨੌਜਵਾਨਾਂ ਦੀਆਂ ਕਿਲਿੰਗ ਦੇ ਨਾਲ, ਜਿਹੜੇ ਖੂਨ ਦੇ ਨਾਲ ਹੱਥ ਰੰਗ ਰਹੇ ਹੋ, ਤੁਹਾਨੂੰ ਅਸੀਂ ਇਹ ਵਾਰਨਿੰਗ ਦਿੰਦੇ ਹਾਂ ਵੀ ਤੁਸੀਂ ਇਹਨਾਂ ਕੰਮਾਂ ਤੋਂ ਬਾਜ਼ ਆਓ। ਇਹ ਸਾਡਾ ਅੱਜ ਸਮੁੱਚੀਆਂ ਪੰਥਕ ਜਥੇਬੰਦੀਆਂ ਦਾ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਸਾਂਝਾ ਮੈਸੇਜ ਵੀ ਆ ਕਿ ਅਸੀਂ ਜਿਵੇਂ ਕੱਲ੍ਹ ਲੰਘੇ ਰੋਜ਼ ਪੂਰੇ ਅਮਰੀਕਾ ਭਰ ਦੇ ਗੁਰਦੁਆਰਿਆਂ ਦੀ ਟੈਲੀ ਕਾਨਫਰੰਸ ਕਾਲ ਵੀ ਕੀਤੀ ਸੀ, ਜਿਹਦੇ ਵਿੱਚ ਗੁਰਦੁਆਰੇ ਸੰਸਥਾਵਾਂ ਦੇ ਨੁਮਾਇੰਦੇ, ਜਥੇਬੰਦੀਆਂ ਦੇ ਨੁਮਾਇੰਦੇ, ਪੰਥਕ ਆਜ਼ਾਦੀ ਵੀਰ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਜੁੜੇ ਸਨ। ਉੱਥੇ ਵੀ ਇਹੀ ਫੈਸਲੇ ਹੋਏ ਕਿ ਇਹ ਭਗਵੰਤ ਮਾਨ ਸਰਕਾਰ ਦੇ ਜਿਹੜੇ ਜਿੰਨੇ ਵੀ ਨੁਮਾਇੰਦੇ ਆਉਣਗੇ ਔਰ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਜਿਵੇਂ ਪਹਿਲਾਂ ਬੈਨ ਕੀਤੀਆਂ ਹੋਈਆਂ, ਉਹਨਾਂ ਨੂੰ ਅਸੀਂ ਇੱਥੇ ਜਵਾਬਦੇਹ ਬਣਾਵਾਂਗੇ, ਹੋਰ ਸਖਤੀ ਦੇ ਨਾਲ ਉਹਨਾਂ ਨੂੰ ਚੈਲੰਜ ਕਰਾਂਗੇ। ਪਰ ਮੈਂ ਇੱਕ ਵਾਰੀ ਅਖੀਰ ਵਿੱਚ ਇਹ ਗੱਲ ਕਹਿੰਦਾ ਹੋਇਆ, ਅੱਗੇ ਗੱਲ ਜ਼ਰੂਰ ਮੈਂ ਰੱਖਾਂਗਾ, ਸਾਰਿਆਂ ਦੇ ਅੱਗੇ ਆਪਣੇ ਆਪਣੇ ਵਿਚਾਰ ਦੇਣਗੇ ਕਿ ਜੇ ਭਗਵੰਤ ਮਾਨ ਨੂੰ ਸ਼ੌਂਕ ਆ ਸਾਡੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦਾ, ਉਹਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਜਿਵੇਂ KPS ਗਿੱਲ, ਬਿਆਂਤਾ ਬੁੱਚੜ, ਸਮੇਤ ਸੈਣੀ, ਇਹਨਾਂ ਨੇ ਰਲ ਕੇ ਪੰਜਾਬ ਦੇ ਨੌਜਵਾਨੀ ਨੂੰ ਖਤਮ ਕਰਨ ਦਾ ਤਈਆ ਕੀਤਾ ਸੀ। ਅਤੇ ਫਿਰ ਸਾਡੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ, ਉਹਨਾਂ ਨੇ ਇਹ ਇਸੇ ਕਾਰਨ ਕਰਕੇ, ਕਿਉਂਕਿ ਕੋਈ ਨਾ ਕੋਈ ਫਿਰ ਸੇਵਾ ਜਿਹੜਾ ਆ ਪੰਥ ਦੇ ਵਿੱਚ ਗੁਰੂ ਮਹਾਰਾਜ ਆਪ ਥਾਪੜਾ ਦਿੰਦੇ, ਕਿਉਂਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਇਹ ਕਰ ਰਿਹਾ। ਜੇ ਕਿਸੇ ਬੰਦੇ ਨੇ, ਕਿਸੇ ਨੌਜਵਾਨ ਨੇ ਗੁਨਾਹ ਕੀਤਾ ਆ ਤਾਂ ਉਹਦੇ ਲਈ ਤੁਹਾਡੇ ਕੋਰਟ ਕਚਹਿਰੀਆਂ, ਵਕੀਲਾਂ, ਅਪੀਲਾਂ, ਮੈਨੂੰ ਲੱਗਦੀ ਤੁਸੀਂ ਉਹ ਬੰਦ ਹੋ ਗਈਆਂ। ਇਸੇ ਕਰਕੇ ਤੁਸੀਂ ਜਿਹੜੀਆਂ ਆ, ਤੁਸੀਂ ਆਪ ਫੈਸਲੇ ਜਿਹੜੇ ਕਿਲਿੰਗ ਦੇ ਕਰਨ ਲੱਗ ਪਏ ਹੋ। ਅਤੇ ਇਸ ਕਰਕੇ ਤੁਹਾਨੂੰ ਇਸ ਗੱਲ ਦੀ ਚੇਤਾਵਨੀ ਆ ਕਿ ਤੁਸੀਂ ਸਾਡੇ ਸਿੱਖ ਨੌਜਵਾਨਾਂ ਦੀਆਂ, ਪੰਜਾਬ ਨਿਵਾਸੀਆਂ ਦੀਆਂ ਕਿਲਿੰਗਾਂ ਜਿਹੜੀਆਂ ਉਹ ਬੰਦ ਕਰੋ, ਨਹੀਂ ਤਾਂ ਫਿਰ ਜਿਹੜਾ ਆਉਣ ਵਾਲਾ ਸਮਾਂ ਉਹ ਤੁਹਾਡੇ ਵਾਸਤੇ ਵਾਲਾ ਚੰਗਾ ਨਹੀਂ ਹੋਏਗਾ। ਸੋ ਮੈਂ ਆਪਣੇ ਵਿਚਾਰ ਰੱਖਦਾ ਹੋਇਆ, ਕਿਉਂਕਿ ਅਸੀਂ ਸਾਰੀਆਂ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜੁੜੀਆਂ ਹੋਈਆਂ ਹਨ। ਮੈਂ ਅੱਗੇ ਮੈਸੇਜ ਜਿਹੜਾ ਆ ਉਹ ਬੇਨਤੀ ਕਰਾਂਗਾ। ਡਾਕਟਰ ਅਮਰਜੀਤ ਸਿੰਘ ਜੀ ਉਹਨੀ ਜੁੜੇ ਹੋਏ ਆ, ਉਹ ਵੀ ਆਪਣੇ ਵਿਚਾਰ ਰੱਖਣਗੇ 5-4 ਮਿੰਟ ਵਾਸਤੇ, ਫਿਰ ਅਸੀਂ ਥੋੜ੍ਹੇ ਸਮੇਂ ਦੇ ਵਿੱਚ ਸਮਾਪਤੀ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਭਾਈ ਹਿੰਮਤ ਸਿੰਘ ਜੀ ਹੋਰਾਂ ਨੇ ਦੱਸਿਆ ਕਿ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮੁੱਖ ਮਕਸਦ ਪੰਜਾਬ ਦੇ ਵਿੱਚ ਸੰਘਰਸ਼ਸ਼ੀਲ ਸਾਡੀਆਂ ਜਥੇਬੰਦੀਆਂ ਦੇ ਨਾਲ ਜਿੱਥੇ ਯਕਜ਼ੈਦੀ ਸੋਲੀਡੈਰਿਟੀ ਦਾ ਇਜ਼ਹਾਰ ਕਰਨਾ ਹੈ, ਉੱਥੇ 3 ਪ੍ਰਮੁੱਖ ਮੁੱਦੇ ਇਸ ਵੇਲੇ ਜਿਹਦੇ 'ਚ ਬਹੁਤ ਸਾਰੀਆਂ ਜਥੇਬੰਦੀਆਂ ਆਪੋ ਆਪਣੇ ਢੰਗ ਨਾਲ ਸੰਘਰਸ਼ ਕਰ ਰਹੀਆਂ ਨੇ। ਉਹਨਾਂ ਦੇ ਵਿੱਚ ਜਿਵੇਂ ਅਸੀਂ ਲੇਟਲੀ ਦੇਖਿਆ
ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕੁਝ ਮਹੀਨੇ ਪਹਿਲਾਂ ਕਿਹਾ ਸੀ ਕਿ ਅਸੀਂ ਪੰਜਾਬ 'ਚੋਂ ਜਿਹੜਾ ਹੁਣ ਇਹ ਸਾਰਾ ਗੈਂਗਸਟਰ ਕਲਚਰ ਖਤਮ ਕਰ ਦਿਆਂਗੇ ਔਰ ਅਗਲੀਆਂ ਚੋਣਾਂ ਤੋਂ ਪਹਿਲਾਂ ਤੱਕ ਸਭ ਸਫਾਈ ਕਰ ਦਿਆਂਗੇ। ਔਰ ਉਹਦੇ ਨਤੀਜੇ ਵਜੋਂ ਅਸੀਂ ਦੇਖਿਆ ਕਿ 4 ਮਹੀਨੇ ਦੇ ਵਿੱਚ 34 ਝੂਠੇ ਪੁਲਿਸ ਮੁਕਾਬਲੇ ਜਿਹੜੇ ਨੇ ਪੰਜਾਬ ਪੁਲਿਸ ਨੇ ਬਣਾਏ ਔਰ 33 ਚੋਂ ਤੋਂ ਬਚ ਕੇ ਨਿਕਲ ਗਏ। ਪਰ ਜਿਹੜਾ ਮੁਕਾਬਲਾ ਰਣਜੀਤ ਸਿੰਘ 19 ਸਾਲਾ ਨੌਜਵਾਨ ਜਿਹਨੂੰ ਘਰੋਂ ਲੈ ਕੇ ਗਏ ਔਰ ਬਾਅਦ ਦੇ ਵਿੱਚ ਉਹਦੀ ਡੈੱਡ ਬਾਡੀ ਮਿਲੀ, ਇਹ ਇੱਕ ਐਸਾ ਇਸ਼ੂ ਸੀ ਜਿਸ ਦੇ ਉੱਤੇ ਪਰਿਵਾਰ ਨੇ ਸਟੈਂਡ ਲਿਆ। ਇਲਾਕੇ ਦੀਆਂ ਜਥੇਬੰਦੀਆਂ ਨਾਲ ਆਈਆਂ, ਪੰਥਕ ਜਥੇਬੰਦੀਆਂ ਨਾਲ ਆਈਆਂ। ਗੁਰਦਾਸਪੁਰ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ, ਦੁਬਾਰਾ ਪੋਸਟਮਾਰਟਮ, ਔਰ ਇਸ ਸਾਰੇ ਦੇ ਨਾਲ ਫੋਕਸ ਹੋਇਆ ਕਿ ਪੰਜਾਬ ਦੇ ਵਿੱਚ ਜਿਹੜਾ ਸਿਲਸਿਲਾ 1982-83 ਤੋਂ ਲੈ ਕੇ 1995 ਤੱਕ ਝੂਠੇ ਪੁਲਿਸ ਮੁਕਾਬਲਿਆਂ ਦਾ ਸੀ, ਉਹਦਾ ਦੂਸਰਾ ਦੌਰ ਪੰਜਾਬ 'ਚ ਇਹਨਾਂ ਨੇ ਗੈਂਗਸਟਰਸ ਔਰ ਦੂਸਰੇ ਨਾਂ ਦੇ ਨਾਲ ਜੋੜ ਕੇ ਸ਼ੁਰੂ ਕੀਤਾ ਹੋਇਆ। ਤੇ ਜਿਹੜਾ ਸੈਕੰਡ ਮੁੱਦਾ ਖਾਸ ਤੌਰ 'ਤੇ ਸਮਾਣੇ 'ਚ ਜਿਵੇਂ ਸਿੱਖ ਨੌਜਵਾਨ ਨੇ ਪਿਛਲੇ ਲਗਭਗ 1.5 ਸਾਲ ਤੋਂ ਆਪਣੇ ਲੈਵਲ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਜਿਹੜਾ ਘਟਨਾਵਾਂ ਦਾ ਜੇ ਅਸੀਂ ਬੁਰਜ ਜਵਾਰ ਸਿੰਘ ਵਾਲਾ, ਬਰਗਾੜੀ, ਬਹਿਬਲ ਕਲਾਂ 2015 ਦੇ ਉਸ ਪੀਰੀਅਡ ਤੋਂ ਦੇਖੀਏ ਤੇ 11 ਸਾਲ ਬਾਅਦ ਵੀ ਪੰਜਾਬ ਦੇ ਵਿੱਚ ਲਗਾਤਾਰਤਾ ਨਾਲ ਗੁਰੂ ਗ੍ਰੰਥ ਸਾਹਿਬ ਜਾਂ ਗੁਟਕਾ ਸਾਹਿਬਾਨ ਦੀ ਬੇਅਦਬੀ ਦੀਆਂ ਘਟਨਾਵਾਂ ਜਾਰੀ ਨੇ। ਸੋ ਇਹ ਮੋਰਚੇ ਦਾ ਮਕਸਦ ਇੱਕ ਸਖਤ ਕਾਨੂੰਨ ਬਣਾਉਣਾ ਹੈ ਔਰ ਇਸ ਨੂੰ ਵੀ ਇਸ ਵੇਲੇ ਪਹਿਲਾਂ ਬੇਸ਼ੱਕ ਉਸ ਸਿੱਖ ਨੌਜਵਾਨ ਦਾ ਆਪਣਾ ਇੱਕ ਭਾਈ ਬੋਤਾ ਸਿੰਘ ਗਰਜਾ ਸਿੰਘ ਵਾਂਗ ਮੋਰਚਾ ਸੀ, ਪਰ ਅੱਜ ਪੰਥਕ ਜਥੇਬੰਦੀਆਂ ਦਾ, ਕਿਸਾਨ ਜਥੇਬੰਦੀਆਂ ਦਾ ਉਸ ਪਾਸੇ ਵੱਲ ਧਿਆਨ ਗਿਆ ਔਰ ਇਸ ਦੇ ਉੱਤੇ ਕੰਸੈਂਸਸ ਬਣੀ ਹੈ। ਤੀਸਰਾ ਪਾਰਟ ਜਿਹੜੀ ਖਬਰ 3 ਦਿਨ ਪਹਿਲਾਂ ਸਾਹਮਣੇ ਆਈ ਔਰ ਇਸ ਦਾ ਮੈਂ ਥੋੜ੍ਹਾ ਜਿਹਾ ਪਿਛੋਕੜ ਜ਼ਰੂਰ ਦੇਣਾ ਚਾਹੁੰਦਾ। ਜਦੋਂ RSS ਜਾਂ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਗੱਲ ਹੁੰਦੀ ਹੈ ਤੇ 1925 ਦੇ ਵਿੱਚ ਇਸ ਜਥੇਬੰਦੀ ਨੂੰ ਮਹਾਰਾਸ਼ਟਰ ਦਾ ਡਾਕਟਰ ਹੈਡਗਵੇਅਰ ਫਾਊਂਡ ਕਰਦਾ ਹੈ। ਡਾਕਟਰ ਗੋਲਵਲਕਰ ਲੰਬਾ ਵਕਤ ਉਸ ਨੂੰ ਲੀਡ ਕਰਦਾ ਹੈ ਔਰ ਮੋਹਨ ਭਾਗਵਤ ਇਸ ਵੇਲੇ ਉਸ ਦਾ ਮੁਖੀ ਹੈ। ਇਹ ਕੋਈ ਰਜਿਸਟਰਡ ਸੰਸਥਾ ਨਹੀਂ ਹੈ ਇਹਨਾਂ ਦੇ ਆਪਣੇ ਕਹਿਣ ਮੁਤਾਬਕ, ਲੇਕਿਨ ਜਦੋਂ ਇਹ ਸੰਸਥਾ ਫਾਊਂਡ ਹੋਈ ਇਹਨਾਂ ਦਾ ਨਿਸ਼ਾਨਾ ਬੜਾ ਕਲੀਅਰ ਹੈ ਔਰ ਜਿਹੜਾ ਡਾਕਟਰ ਗੋਲਵਲਕਰ ਦੀ ਕਿਤਾਬ ਬੰਚ ਆਫ ਥਾਟਸ ਹੈ ਉਹਦੇ 'ਚ ਅਸੀਂ ਦੇਖ ਸਕਦੇ ਹਾਂ ਇਹ ਬਿਲਕੁਲ ਉਸੇ ਤਰਜ਼ ਦੇ ਉੱਤੇ ਜਥੇਬੰਦੀ ਹੋਂਦ 'ਚ ਆਈ, ਕਿਉਂਕਿ 1920 'ਚ ਨਾਜ਼ੀ ਪਾਰਟੀ ਜਰਮਨੀ ਦੇ ਵਿੱਚ ਬਣੀ ਸੀ ਜਿਨ੍ਹਾਂ ਦਾ ਸਲੋਗਨ ਸੀ ਵਨ ਰੇਸ, ਵਨ ਪੀਪਲ, ਵਨ ਨੇਸ਼ਨ, ਔਰ ਵਾਈਟ ਰੇਸ ਦੀ ਸੁਪੀਰੀਅਰਿਟੀ ਦੀ ਗੱਲ ਸੀ। ਨਾਜ਼ੀਆਂ ਨੇ ਕੀ ਤਬਾਹੀ ਮਚਾਈ, ਸੈਕੰਡ ਵਰਲਡ ਵਾਰ, 6 ਮਿਲੀਅਨ ਯਹੂਦੀਆਂ ਦੀ ਨਸਲਕੁਸ਼ੀ, ਜਿਪਸੀ, ਫਿਜ਼ੀਕਲੀ ਹੈਂਡੀਕੈਪਡ, ਕੈਥੋਲਿਕ, ਸਿਵਲ ਲਿਬਰਟੇਰੀਅਨਸ, ਉਹ ਇੱਕ ਐਸਾ ਦੁਖਾਂਤ ਹੈ ਜਿਸ ਨੂੰ ਲੈ ਕੇ ਯੂਰਪ 'ਚੋਂ ਆਵਾਜ਼ ਉੱਠੀ ਸੀ ਨੈਵਰ ਅਗੇਨ। ਲੇਕਿਨ ਉਸੇ ਹੀ ਤਰਜ਼ ਦੇ ਉੱਤੇ ਹਿੰਦੁਸਤਾਨ ਦੇ ਨਾਂ ਥੱਲੇ ਜਿਹੜਾ RSS ਦਾ ਬੇਸਿਕ ਸੰਵਿਧਾਨ ਹੈ, ਉਹਨਾਂ ਦੀ ਮਿਸ਼ਨ ਸਟੇਟਮੈਂਟ ਹੈ, ਉਹ ਮੁਸਲਮਾਨਾਂ ਈਸਾਈਆਂ ਦੇ ਲਈ ਤਾਂ 2 ਹੀ ਚੋਇਸਿਸ ਨੇ, ਐਸੀਮੀਲੇਟ ਔਰ ਐਨਾਹੀਲੇਟ, ਕਿ ਜਾਂ ਹਿੰਦੂ ਬਣ ਜਾਓ ਜਾਂ ਮਰਨ ਲਈ ਤਿਆਰ ਰਹੋ। ਸਿੱਖਾਂ ਬੌਧੀਆਂ ਜੈਨੀਆਂ ਲਈ ਇਹ ਮੈਸੇਜ ਹੈ ਕਿ ਤੁਸੀਂ ਹਿੰਦੂ ਕਰੰਟ ਦਾ ਹਿੱਸਾ ਹੋ, ਹਿੰਦੂ ਸਮੁੰਦਰ ਦਾ। ਜੇ ਤੁਸੀਂ ਹਿੰਦੂਆਂ ਦਾ ਹਿੱਸਾ ਆਪਣੇ ਆਪ ਨੂੰ ਨਹੀਂ ਮੰਨਦੇ ਤੇ ਫਿਰ ਤੁਹਾਡੇ ਨਾਲ ਵੀ ਉਹੀ ਵਰਤਾਰਾ ਹੋਏਗਾ ਜੋ ਕਿ ਉਹਨਾਂ ਨੇ ਮੁਸਲਮਾਨਾਂ ਈਸਾਈਆਂ ਲਈ ਨਿਰਧਾਰਿਤ ਕੀਤਾ। ਇਹ 100 ਸਾਲ ਬਾਅਦ ਅੱਜ ਇਸ ਜਥੇਬੰਦੀ ਕੋਲ 2014 ਤੋਂ ਬਾਅਦ ਨਿੱਧਰੇ ਤੌਰ ਦੇ ਉੱਤੇ ਪੋਲੀਟੀਕਲ ਪਾਵਰ ਆਈ ਹੈ ਔਰ ਇਹਨਾਂ ਦੀ ਇੰਟਰਫੇਰੈਂਸ ਕਿਸ ਲੈਵਲ 'ਤੇ ਹੈ ਸਿੱਖ ਜਥੇਬੰਦੀਆਂ ਦੇ ਵਿੱਚ, ਉਹ ਤੁਸੀਂ ਤਖਤ ਹਜ਼ੂਰ ਸਾਹਿਬ ਕਮੇਟੀ, ਪਟਨਾ ਸਾਹਿਬ ਕਮੇਟੀ, ਦਿੱਲੀ ਕਮੇਟੀ, ਕਿਸੇ ਹੱਦ ਤੱਕ ਹਰਿਆਣਾ ਕਮੇਟੀ 'ਚੋਂ ਵੀ ਦੇਖ ਸਕਦੇ ਹੋ। ਹੁਣ ਗੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਕਰਦੇ ਹਾਂ। ਨੌਜਵਾਨਾਂ ਦੀ ਇੱਕ ਜਥੇਬੰਦੀ ਜਿਹੜੀ ਕੁਝ ਸਮਾਂ ਪਹਿਲਾਂ ਹੋਂਦ 'ਚ ਆਈ, ਸੱਤ, ਉਹਨਾਂ ਨੇ 5-6 ਮਹੀਨੇ ਪਹਿਲਾਂ ਇੱਕ ਸੈਮੀਨਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਰੱਖਿਆ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ। ਉਸ ਦੇ 2 ਮੁੱਖ ਬੁਲਾਰੇ ਸਨ, ਅਜਮੇਰ ਸਿੰਘ ਹਿਸਟੋਰੀਅਨ ਔਰ ਅਮਰਜੀਤ ਸਿੰਘ ਖਾਲੜਾ, ਜਿਹੜੇ ਜਸਵੰਤ ਸਿੰਘ ਖਾਲੜਾ ਦੇ ਭਰਾ ਨੇ। ਯੂਨੀਵਰਸਿਟੀ ਨੇ ਦਿੱਤਾ ਹੋਇਆ ਆਡੀਟੋਰੀਅਮ ਕੈਂਸਲ ਕਰ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਦੋਵੇਂ ਜਿਹੜੇ ਬੁਲਾਰੇ ਨੇ ਇਹ ਠੀਕ ਨਹੀਂ ਨੇ। ਸੋ ਉਹਨਾਂ ਨੇ ਸੈਮੀਨਾਰ ਤਾਂ ਕੀਤਾ ਬਾਹਰ ਖੜੇ ਹੋ ਕੇ, ਬਾਹਰ ਯੂਨੀਵਰਸਿਟੀ ਦੇ ਆਡੀਟੋਰੀਅਮ ਦੇ, ਲੇਕਿਨ ਉਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਪੰਜਾਬ ਯੂਨੀਵਰਸਿਟੀ ਲਾਹੌਰ 47 'ਚ ਪਾਕਿਸਤਾਨ ਚਲੀ ਗਈ, ਉਹਦੇ ਇਵਜ਼ 'ਚ ਇੱਧਰ ਆਈ। ਇਹਨਾਂ ਨੇ ਪਿਛਲੇ ਦਿਨਾਂ 'ਚ ਇੱਕ ਸੈਮੀਨਾਰ ਰੱਖਿਆ ਜਿਹਦੇ 'ਚ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ। ਉਹਦੇ 'ਚ ਨਾਰਥ ਇੰਡੀਆ ਦਾ RSS ਦਾ ਮੁੱਖ ਬੁਲਾਰਾ ਔਰ ਇਕਬਾਲ ਸਿੰਘ ਲਾਲਪੁਰਾ, ਜਿਹੜਾ ਕਿ BJP ਦੀ ਟਿਕਟ ਦੇ ਉੱਤੇ ਰੋਪੜ ਤੋਂ ਚੋਣ ਲੜ ਚੁੱਕਾ ਹੈ, ਉਸ ਤੋਂ ਪਹਿਲਾਂ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਸੀ। ਇਹ 2 ਬੁਲਾਰੇ ਸੀ। ਹੁਣ ਸਟੂਡੈਂਟਸ ਨੇ ਕਿਹਾ ਜੀ ਤੁਸੀਂ ਜਦੋਂ ਅਸੀਂ ਰੱਖਿਆ ਗੁਰੂ ਤੇਗ ਬਹਾਦਰ ਸਾਹਿਬ 'ਤੇ, ਸਾਨੂੰ ਤਾਂ ਤੁਸੀਂ ਆਡੀਟੋਰੀਅਮ ਨਹੀਂ ਦਿੱਤਾ, ਸਪੀਕਰਸ ਨੂੰ ਨਹੀਂ ਆਉਣ ਦਿੱਤਾ,
ਔਰ ਤੁਸੀਂ ਪਿਕਚਰਸ ਦੇਖੀਆਂ ਹੋਣਗੀਆਂ, ਜਿਵੇਂ ਯੂਨੀਵਰਸਿਟੀ ਵਾਲਿਆਂ ਦੀ ਉਹਨਾਂ ਦੀ ਵਾਈਸ ਚਾਂਸਲਰ ਵਿਜ ਨੇ ਚੰਡੀਗੜ੍ਹ ਪੁਲਿਸ ਸੱਦ ਕੇ ਕੇਸਾਂ ਦੀ ਬੇਅਦਬੀ, ਕਿਰਪਾਨਾਂ ਦੀ ਉਹਨਾਂ ਨੂੰ ਧੋਇਆ, 100 ਤੋਂ ਜ਼ਿਆਦਾ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ, ਬੇਸ਼ੱਕ ਸ਼ਾਮ ਨੂੰ ਛੱਡ ਦਿੱਤਾ ਗਿਆ। ਸੋ ਇਹ ਇੱਕ ਵਰਤਾਰਾ ਇੱਕ ਯੂਨੀਵਰਸਿਟੀ ਨਾਲ ਸੰਬੰਧਿਤ ਨਹੀਂ ਹੈ। ਉਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਗੁਰੂ ਨਾਨਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਕੇਰਲਾ ਦੇ ਵਿੱਚ ਮੋਹਨ ਭਾਗਵਤ ਦੇ ਸਾਹਮਣੇ ਜਾ ਕੇ ਕਹਿੰਦਾ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ 5ਵੇਂ ਵੇਦ ਦੇ ਤੌਰ ਦੇ ਉੱਤੇ ਇਹਦੇ 'ਤੇ ਰਿਸਰਚ ਕਰਵਾਉਣ ਨੂੰ ਤਿਆਰ ਹੈ। ਸੋ ਇਹ ਇੱਕ ਬਹੁਤ ਸੀਰੀਅਸ ਮੁੱਦਾ ਹੈ ਔਰ ਮੈਂ ਸਮਝਦਾ ਹੈ ਵੀ ਜਿਹੜਾ ਡਾਇਸਪੋਰਾ ਤੋਂ ਮੈਸੇਜ ਜਾਣਾ ਚਾਹੀਦਾ ਹੈ ਔਰ ਜਿਹੜਾ ਜਾਏਗਾ ਕਿ ਭਾਈ ਅਸੀਂ ਟੁਗੈਦਰਨੈਸ ਦੇ ਨਾਲ, ਇਹ ਠੀਕ ਹੈ, ਇਹ ਜਿਹੜੇ ਅਸੀਂ ਗੱਲ 3 ਮੁੱਦਿਆਂ ਦੀ ਵੀ ਕੀਤੀ ਹੈ, ਇਹ ਬਿਮਾਰੀ ਦੇ ਸਿੰਪਟਮ ਨੇ, ਲੱਛਣ ਨੇ। ਅਸਲ ਬਿਮਾਰੀ ਗੁਲਾਮੀ ਹੈ, ਅਸਲ ਬਿਮਾਰੀ ਸਿੱਖਾਂ ਦੇ ਕੋਲ ਆਪਣਾ ਘਰ ਨਾ ਹੋਣਾ ਹੈ। ਸਾਡੀ ਬੇਸ਼ੱਕ ਡਾਇਸਪੋਰਾ ਦੀ ਸਟਰਗਲ ਫੋਕਸਡ ਹੈ ਖਾਲਿਸਤਾਨ ਦੇ ਉੱਤੇ, ਉਹਦੇ ਨਾਲ ਸਾਡਾ ਕੋਈ ਕੰਪਰੋਮਾਈਜ਼ ਨਹੀਂ ਹੈ ਔਰ ਇਹੀ ਕਾਰਨ ਹੈ ਕਿ ਇੰਡੀਅਨ ਸਿਸਟਮ ਦੇ ਗੰਦੇ ਹੱਥ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ, ਉਹ ਭਾਵੇਂ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਹੋਏ, ਇੰਗਲੈਂਡ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦੀ ਸਲੋ ਪੋਇਜ਼ਨਿੰਗ ਦੇ ਨਾਲ ਡੈਥ ਹੋਏ, ਜਾਂ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਹੋਏ ਗੁਰਦੁਆਰਾ ਸਾਹਿਬ ਕੰਪਲੈਕਸ, ਜਾਂ ਭਾਈ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਹੋਏ ਜਿਹਨੂੰ ਅਮਰੀਕਨ ਏਜੰਸੀਆਂ ਨੇ ਫਾਇਲ ਕੀਤਾ ਔਰ ਨਿਖਲ ਗੁਪਤਾ ਦਾ ਕਬੂਲਨਾਮਾ ਨਿਊਯਾਰਕ ਦੀ ਕੋਰਟ ਦੇ ਵਿੱਚ। ਲੇਕਿਨ ਅਸੀਂ ਫਿਰ ਵੀ ਪੰਜਾਬ ਦੇ ਵਿੱਚ ਜਿਹੜੇ ਸਾਡੇ ਵੀਰ ਭੈਣਾਂ ਸੰਘਰਸ਼ ਕਰ ਰਹੇ ਨੇ ਇਹਨਾਂ ਮੁੱਦਿਆਂ ਦੇ ਉੱਤੇ, ਉਹਨਾਂ ਦੇ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕਰਦੇ ਹਾਂ ਔਰ ਅਸੀਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਨੇ ਪਿਛਲੇ ਦਿਨਾਂ 'ਚ ਅਪੀਲ ਵੀ ਕੀਤੀ ਹੈ ਟੁਗੈਦਰਨੈਸ ਦੀ, ਅਸੀਂ ਇਹ ਮੈਸੇਜ ਵੀ ਦੇਣਾ ਚਾਹੁੰਦੇ ਹਾਂ ਕਿ ਆਪਣੀ ਤਾਕਤ ਜਿਹੜੀ ਅਸੀਂ ਅੱਡ-ਅੱਡ ਸੈਕਟਰਸ ਦੇ ਵਿੱਚ ਅੱਡ-ਅੱਡ ਮੁੱਦਿਆਂ ਤੇ ਲਾ ਰਹੇ ਹਾਂ, ਉਹਨੂੰ ਸੋਲੀਡੈਰਿਟੀ ਦੇ ਨਾਲ ਇੱਕ ਮਿਨੀਮਮ ਪ੍ਰੋਗਰਾਮ ਬਣਾ ਕੇ ਜੇ ਸਾਡੀਆਂ ਜਥੇਬੰਦੀਆਂ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਦੇ ਥੱਲੇ ਸੰਘਰਸ਼ ਨੂੰ ਲੜਨਗੀਆਂ, ਜਿਵੇਂ ਕਿਸਾਨ ਸੰਘਰਸ਼ ਦੇ ਵੇਲੇ 3 ਖੇਤੀ ਕਾਨੂੰਨ ਜਿਵੇਂ ਵਾਪਸ ਕਰਵਾਏ ਸਿੱਖ ਕੌਮ ਨੇ, ਇਹ ਪੰਜਾਬ ਵਾਸੀ ਸਿੱਖ ਕੌਮ ਔਰ ਡਾਇਸਪੋਰਾ ਸਿੱਖ ਕੌਮ ਦੀ ਸਾਂਝੀ ਤਾਕਤ ਦਾ ਨਤੀਜਾ ਸੀ ਔਰ ਅਸੀਂ ਸਮਝਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਇਸ਼ਟ ਨੇ, ਐਟਰਨਲ ਗੁਰੂ ਨੇ ਔਰ ਹਕੂਮਤ ਗ੍ਰੰਥ ਔਰ ਪੰਥ ਦੋਨਾਂ ਨੂੰ ਆਪਣੀਆਂ ਗਨ ਸ਼ਾਟਸ ਦੇ ਥੱਲੇ ਲਿਆ ਰਹੀ ਹੈ ਔਰ ਇਹੀ ਮੈਸੇਜ ਅੱਜ ਦੀ ਇਸ ਪ੍ਰੈਸ ਕਾਨਫਰੰਸ 'ਚੋਂ ਅਸੀਂ ਦੇਣਾ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਆ ਸਰਦਾਰ ਗੁਰਦੇਵ ਸਿੰਘ ਜੀ ਕੰਗ, ਉਹਨਾਂ ਤੋਂ ਬਾਅਦ ਫਿਰ ਸਰਦਾਰ ਬੂਟਾ ਸਿੰਘ ਜੀ ਹੋਣੀ ਲਵਾਉਣਗੇ ਹਾਜ਼ਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਖ ਸੁਸਾਇਟੀ ਜੋ ਕਿ ਟਰਾਈ ਸਟੇਟ ਦਾ ਕੇਂਦਰੀ ਸਥਾਨ ਆ, ਅੱਜ ਈਸਟ ਕੋਸਟ ਕਮੇਟੀ ਵੱਲੋਂ, ਕੋਆਰਡੀਨੇਟਰ ਕਮੇਟੀ ਵੱਲੋਂ ਜਿਹੜੀ ਆ ਇੱਥੇ ਪ੍ਰੈਸ ਕਾਨਫਰੰਸ ਰੱਖੀ ਗਈ ਆ, ਜਿਹਦੇ ਵਿੱਚ ਸਮੂਹ ਗੁਰਦੁਆਰਿਆਂ ਦਾ ਸਹਿਯੋਗ, ਪੰਥਕ ਜਥੇਬੰਦੀਆਂ ਦਾ, ਸਭਾਵਾਂ ਦਾ ਸਾਂਝੇ ਤੌਰ 'ਤੇ, ਕਿਉਂਕਿ ਜੋ ਅੱਜ ਕੱਲ੍ਹ ਪੰਜਾਬ ਦੇ ਵਿੱਚ ਹੋ ਰਿਹਾ ਇਹ ਉਹੀ ਕਾਲਾ ਦੌਰ ਮੁੜ ਕੇ ਫੇਰ ਸ਼ੁਰੂ ਹੋ ਗਿਆ ਜੋ 1984 ਤੋਂ ਲੈ ਕੇ ਸ਼ੁਰੂ ਹੋਇਆ ਸੀ। ਜਿਸ ਤਰ੍ਹਾਂ ਕਿ ਕਈ ਨੌਜਵਾਨ ਜਿਹੜਾ ਆ ਤਾਜ਼ੀ ਆ ਨਿਊਜ਼, ਕਿਉਂਕਿ ਭਾਈ ਜਿਹੜਾ ਰਣਜੀਤ ਸਿੰਘ ਨੌਜਵਾਨ ਜਿਹੜਾ ਜਿਹਨੂੰ ਕਿ ਘਰੋਂ ਚੋਖੇ ਤੇ ਉਹਦਾ ਇਨਕਾਊਂਟਰ ਕੀਤਾ ਗਿਆ, ਇਹ ਪਹਿਲਾ ਇਨਕਾਊਂਟਰ ਨਹੀਂਗਾ। ਮੈਂ ਸਮਝਦਾ ਕਿ ਇਹੋ ਜਿਹਾ ਕਈ ਹੋਰ ਇਨਕਾਊਂਟਰ ਨੇ, ਕਿਉਂਕਿ ਜਿਹੜੀ ਪੰਜਾਬ ਸਰਕਾਰ ਵਾ ਉਹ ਆਪਣੀਆਂ ਕਾਰਜਗੁਜ਼ਾਰੀਆਂ ਨੂੰ ਛੁਪਾਉਣ ਦੀ ਖਾਤਰ ਜਿਹੜਾ ਵਾ ਉਹ ਇਸ ਕੰਮ ਵੱਲ ਤੁਰੀ ਆ। ਇਹ ਬਿਲਕੁਲ ਜਿਹੜੀ ਪੰਜਾਬ ਸਰਕਾਰ, ਭਗਵੰਤ ਮਾਨ ਦੀ ਸਰਕਾਰ ਆ ਜਿਹੜੀ, ਇਹ ਪੰਜਾਬ ਵਿੱਚ ਬਿਲਕੁਲ ਫੇਲ ਹੋ ਚੁੱਕੀ ਆ, ਜਿਹਦੇ ਨਾ ਕਿਸੇ ਦੀ ਜਾਨ ਦੀ ਨਾ ਕਿਸੇ ਦੀ ਮਾਲੀ ਦੀ ਇਹ ਰੱਖਿਆ ਕਰਨ ਦੇ ਸਮਰਥਿਤ ਨਹੀਂ ਰਹੀ। ਪੰਜਾਬ ਵਿੱਚ ਇੱਕ ਕਿਸਮ ਦਾ ਜੰਗਲ ਰਾਜ ਹੋ ਗਿਆ, ਜਿਹੜੇ ਕਿ ਸਾਡੀਆਂ ਮਾਵਾਂ ਭੈਣਾਂ ਜਿਨ੍ਹਾਂ ਦੇ ਕਿਸਾਨਾਂ ਦੇ ਉੱਤੇ ਜਿਹੜੀ ਸ਼ਰੇਆਮ ਜਿਹੜੀ ਆ ਇਹਨਾਂ ਦਾ ਗੁੰਡਾਗਰਦੀ ਦੀ ਡਾਂਗ ਵਰਦੀ ਆ। ਜੇ ਮਤਲਬ ਕਿ ਟੀਚਰ ਨੇ ਉਹ ਆ, ਪਰ ਅਸੀਂ ਇੱਥੇ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਿਹੜਾ ਬਾਹਰਲਾ ਵਿਦੇਸ਼ੀ ਸਿੱਖ ਵਾ ਉਹਨੂੰ ਆਪਣੇ ਪੰਜਾਬ ਦੀ ਧਰਤੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਵਾ, ਉਹ ਇਹ ਜਿਹੜਾ ਗੁੰਡਾਗਰਦ ਨੂੰ, ਜਿਹੜੀ ਗੁੰਡਾਗਰਦੀ ਹੁੰਦੀ ਆ ਉਹਨੂੰ ਕਦੀ ਬਰਦਾਸ਼ਤ ਨਹੀਂ ਕਰਨਗੇ। ਜਿਹੜੇ ਵੀ ਪਿੰਡਾਂ ਦੇ ਨੌਜਵਾਨ ਨੇ ਜਾਂ ਜਿਹੜੇ ਸਾਡੇ ਸਿੱਖ ਪੰਥਕ ਜਥੇਬੰਦੀਆਂ ਪੰਜਾਬ 'ਚ ਵੀ ਕੰਮ ਕਰਦੀਆਂ, ਸਮੂਹ ਨੂੰ ਇਹੋ ਬੇਨਤੀ ਆ ਵੀ ਭਾਈ ਸਾਰੇ ਜਾਣੇ ਇਕੱਠੇ ਹੋ ਕੇ ਇਹਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਮੁਕਾਬਲਾ ਕਰੋ, ਤਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਨੌਜਵਾਨ ਸਾਡੀਆਂ ਜੀਵਨੀਆਂ ਜਾਂਦੀਆਂ, ਜਿਹੜੇ ਨੌਜਵਾਨ ਮਾਰੇ ਜਾ ਰਹੇ ਨੇ ਉਹਨਾਂ ਦੀਆਂ ਉਹਨੂੰ ਬਚਾਇਆ ਜਾਵੇ। ਅਤੇ ਚੇਚੇ ਤੌਰ 'ਤੇ ਅੱਜ ਕੱਲ੍ਹ ਮੈਂ ਕਹਿੰਦਾ ਵੀ ਜਿਸ ਤਰ੍ਹਾਂ ਕਿ ਕਿਸੇ ਕੋਲ ਜੇ ਕੋਈ ਬਾਹਰੋਂ ਵਿਦੇਸ਼ੀ ਵੀ ਜਾਂਦਾ ਤਾਂ ਕੋਈ ਉਹਦੇ ਕੋਲ ਫਰੌਤੀ ਮੰਗਣ ਆ ਜਾਂਦਾ, ਕੋਈ ਮਤਲਬ ਕਿ ਕੋਈ ਨਸ਼ੇ ਵਿਕਾਉਂਦੇ, ਸਰਕਾਰ ਆਪ ਹੀ ਸਭ ਕੁਝ ਕਰਾਈ ਜਾਂਦੀ ਆ ਕਿ ਜਿੰਨੇ ਵੀ ਇਹ ਜੋ ਵੀ ਕੰਮ ਗਲਤ ਹੁੰਦੇ ਨੇ, ਅਸੀਂ ਜਿਹੜੇ ਆ ਵਿਦੇਸ਼ਾਂ ਵਿੱਚ ਜਿੱਥੇ ਜਿੱਥੇ ਵੀ ਕੰਟਰੀਆਂ ਦੇ ਵਿੱਚ ਲੋਕ ਰਹਿੰਦੇ ਨੇ ਸਾਡੇ ਸਿੱਖ ਭਾਈਚਾਰਾ,
ਉਹ ਸਾਰੇ ਇਸ ਚੀਜ਼ ਦੇ ਵਿੱਚ ਜਿਹੜਾ ਵਾ ਉਹ ਆਪਣੀ ਪੰਜਾਬ ਦੀ ਮਾਂ ਬੋਲੀ ਦੇ ਨਾਲ, ਆਪਣੀ ਪੰਜਾਬ ਦੀ ਧਰਤੀ ਦੇ ਨਾਲ ਹਰ ਹੱਕਾਂ ਲਈ ਜਿਹੜੇ ਉਹ ਖੜੇ ਨੇ। ਤੇ ਇਸੇ ਕਰਕੇ ਸਰਕਾਰ ਦੀਆਂ ਇਹਨਾਂ ਨੀਤੀਆਂ ਨੂੰ ਜਿਹੜਾ ਉਹ ਕੰਡੈਮਡ ਕਰਦੇ ਆ ਤੇ ਇਹੋ ਬੇਨਤੀ ਕਰਦੇ ਆ ਵੀ ਜਿੰਨੀਆਂ ਵੀ ਜਥੇਬੰਦੀਆਂ, ਜਿੰਨਾ ਵੀ ਸਾਡਾ ਕਿਸਾਨੀ ਵਰਗ ਆ, ਜਿੰਨੇ ਵੀ ਸਾਡੇ ਮਜ਼ਦੂਰ ਭਾਈਚਾਰੇ ਨੇ, ਸਾਰੇ ਇਕੱਠੇ ਹੋ ਕੇ ਇਹਨਾਂ ਦਾ ਡਟ ਕੇ ਮੁਕਾਬਲਾ ਕਰੋ ਤਾਂ ਕਿ ਜਿਹੜੇ ਇਨੋਸੈਂਟ ਨੌਜਵਾਨ ਨੇ ਉਹਨਾਂ ਦਾ ਜਿਹੜਾ ਇਹ ਕਤਲੇਆਮ ਨਾ ਹੋਵੇ। ਕਿਉਂਕਿ ਇਹਨਾਂ ਨੇ ਜਿਹੜੇ ਤਾਂ ਕਸੂਰਵਾਰ ਨੇ ਉਹਨਾਂ ਨੂੰ ਤੇ ਜਦੋਂ ਜੇ ਕੋਈ ਹੁੰਦਾ ਵੀ ਆ ਤਾਂ ਉਹਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਜਾਇਆ ਜਾਵੇ ਤਾਂ ਕਿ ਜਿਹੜੇ ਨਿਰਦੋਸ਼ ਨੇ ਇਹਨਾਂ ਨੂੰ ਪਿੰਡਾਂ ਚੋਂ ਚੁੱਕ ਕੇ ਲਿਆ ਕੇ ਮਾਰ ਕੇ ਤੇ ਉਹ ਆਪਣੇ ਜਿਹੜੇ ਕਾਰਜਕਾਰੀ ਕੇਸ ਪੂਰੇ ਕਰਦੇ ਨੇ, ਆਪਣੀਆਂ ਤਰੱਕੀਆਂ ਲੈਂਦੇ ਨੇ। ਇਸ ਕਰਕੇ ਅਸੀਂ ਇਸ ਚੀਜ਼ ਦੇ ਵਿੱਚ ਅੱਜ ਆਪਣੇ ਜਿੰਨੇ ਵੀ ਆ ਅਸੀਂ ਇੱਕ ਮੁੱਠ ਦੇ ਉੱਤੇ ਸਾਰੇ ਖੜੇ ਆ ਤੇ ਇਸ ਚੀਜ਼ ਨੂੰ ਕੰਡੈਮਡ ਕਰਦੇ ਆ ਕਿ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਹੋਣੀ ਚਾਹੀਦੀ ਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰਦਾਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਦੇ ਵਿੱਚ ਮੌਜੂਦ ਹਾਂ। ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਜਥੇਬੰਦੀਆਂ 3 ਮੁੱਦਿਆਂ ਦੇ ਉੱਤੇ ਕਾਨਫਰੰਸ ਹੋ ਰਹੀ ਆ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਜਿਹੜੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਤੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਪੰਜਾਬ 'ਚ ਹੋ ਰਹੇ ਨੇ ਤੇ ਜਿਹੜਾ ਯੂਨੀਵਰਸਿਟੀ ਦੇ ਵਿੱਚ ਨੌਜਵਾਨਾਂ ਵੱਲੋਂ ਮੋਰਚੇ ਲਾਏ ਗਏ ਨੇ। ਸੋ ਮੈਂ ਸਮਝਦਾ ਕਿ ਗੁਰੂ ਗ੍ਰੰਥ ਸਾਹਿਬ ਜਿਸ ਧਰਤੀ ਦੇ ਉੱਤੇ ਕੰਪਾਇਲ ਹੋਇਆ, ਅੱਜ ਉਸ ਧਰਤੀ ਦੇ ਉੱਤੇ ਵੀ ਮਹਿਫੂਜ਼ ਨਹੀਂ ਹੈ। ਕੋਈ ਸੋਚ ਸਕਦਾ ਕਿ ਕੁਰਾਨ ਦੀ ਬੇਅਦਬੀ ਪਾਕਿਸਤਾਨ 'ਚ ਹੋ ਸਕਦੀ ਆ, ਕੋਈ ਸੋਚ ਸਕਦਾ ਕਿ ਗੀਤਾ ਦੀ ਬੇਅਦਬੀ ਰਾਜਪੁਰੇ ਤੋਂ ਗਾਂਹ ਹਰਿਆਣੇ 'ਚ ਹੋ ਸਕਦੀ ਆ, ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਉਹ ਵੀ ਉਸ ਧਰਤੀ ਤੇ ਜਿੱਥੇ ਸਿੱਖੀ ਜੰਮੀ ਪਲੀ ਜਵਾਨ ਹੋਈ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਕੰਪਾਇਲ ਹੋਏ। ਬੜੇ ਦੁੱਖ ਦੀ ਗੱਲ ਹੈ ਸਾਨੂੰ। ਇਹ ਇਨਸਾਫ ਦੇਣ ਵਾਲੀ ਕੌਮ ਅੱਜ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਮੰਗਦੀ ਫਿਰਦੀ ਹੈ, ਕਿਉਂਕਿ ਅਸੀਂ ਸਟੇਟਲੈਸ ਹਾਂ, ਸਾਡੇ ਕੋਲ ਰਾਜ ਨਹੀਂ ਹੈ। ਜਿਹੜੇ ਸਾਡੇ ਪੁਲਿਸ ਮੁਕਾਬਲੇ ਹੋ ਰਹੇ ਨੇ, ਪੰਜਾਬ ਦਾ ਚੀਫ ਮਿਨਿਸਟਰ ਤਾਂ ਇੱਕ ਚਪੜਾਸੀ ਆ, ਇਹ ਸੈਂਟਰ ਦੀਆਂ ਏਜੰਸੀਆਂ ਕਰ ਰਹੀਆਂ। ਦੇਖੋ, ਉਦੋਂ ਵੀ ਪੁਲਿਸ ਵਾਲਿਆਂ ਦੇ ਪਰਿਵਾਰ ਸੈਂਟਰ ਦੀਆਂ ਏਜੰਸੀਆਂ ਨੇ ਖੁਦ ਮਾਰੇ ਸੀ। ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਗੁਰਦਾਸਪੁਰ ਦੇ ਵਿੱਚ ਵੀ 2 ਪੁਲਿਸ ਵਾਲੇ ਮਾਰੇ ਨੇ, ਇਹ ਖੁਦ ਸੈਂਟਰ ਦੀਆਂ ਏਜੰਸੀਆਂ ਨੇ ਆਪ ਮਾਰੇ ਨੇ, ਤੇ ਉਹ ਬਹਾਨਾ ਬਣਾ ਕੇ ਜਿਹੜੇ ਸਾਡੇ ਨੌਜਵਾਨਾਂ ਨੂੰ ਇਹਨਾਂ ਨੇ ਸ਼ਹੀਦ ਕੀਤਾ, ਉਹਨਾਂ ਦਾ ਕਤਲ ਕੀਤਾ। ਇਹ ਸਾਨੂੰ ਸਮਝ ਆ ਸਾਰੀ। ਤੇ ਮੈਂ ਸਮਝਦਾ ਕਿ ਜਿਹੜਾ ਸਮਾਣੇ ਦਾ ਮੋਰਚਾ ਉੱਥੇ ਇੱਕ ਮੰਗ ਹੈ, ਬਲਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਨਾ ਤਾਂ ਸਾਨੂੰ ਸਰਕਾਰਾਂ ਦੇ ਕਾਨੂੰਨਾਂ ਦੀ ਲੋੜ ਸੀ ਇਹਦੇ ਵਿੱਚ, ਨਾ ਸਾਨੂੰ ਸਰਕਾਰਾਂ ਦੀ ਰੈਕੋਗਨੀਸ਼ਨ ਦੀ ਲੋੜ ਸੀ, ਕਿਉਂਕਿ ਜਦੋਂ ਸਾਨੂੰ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਗਏ। ਪਰ ਅੱਜ ਜੇ ਇੱਕ ਮਜਬੂਰੀ ਬਣ ਗਈ ਕੌਮ ਦੀ, ਕਿਉਂਕਿ ਲੰਬੇ ਸਮੇਂ ਤੋਂ ਬੇਅਦਬੀਆਂ ਹੋ ਰਹੀਆਂ, ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਇੱਕ ਵੱਖਰਾ ਕਾਨੂੰਨ ਹੋਣਾ ਚਾਹੀਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੀਵਤ ਤੇ ਲਿਵਿੰਗ ਗੁਰੂ ਹਨ। ਇਹਨੂੰ ਸਾਡੀ ਸਟੇਟ ਨਿਊ ਜਰਸੀ ਦੇ ਵਿੱਚ ਵੀ ਸਿੱਖਾਂ ਨੇ ਲਿਵਿੰਗ ਗੁਰੂ ਦੇ ਰੈਜੂਲੇਸ਼ਨ ਕਰਵਾਏ ਨੇ, ਪੈਨਸਿਲਵੇਨੀਆ 'ਚ ਵੀ ਕਰਵਾਏ ਨੇ, ਕੈਲੀਫੋਰਨੀਆ 'ਚ ਕਰਾਏ ਨੇ। ਜਦੋਂ ਬਾਹਰਲੀਆਂ ਅਸੈਂਬਲੀਆਂ ਗੁਰੂ ਗ੍ਰੰਥ ਸਾਹਿਬ ਨੂੰ ਰੈਕੋਗਨਾਈਜ਼ ਕਰ ਰਹੀਆਂ, ਤੇ ਪੰਜਾਬ ਦੀ ਅਸੈਂਬਲੀ ਇਹਨੂੰ ਕਿਉਂ ਰੈਕੋਗਨਾਈਜ਼ ਨਹੀਂ ਕਰ ਰਹੀ, ਜਿੱਥੇ ਸਿੱਖਾਂ ਦਾ ਆਪਣਾ ਘਰ ਹੈ। ਬਾਕੀ ਮੈਂ ਇਹ ਦੱਸਣਾ ਚਾਹੁੰਦਾ ਵੀ ਜਿਹੜੇ ਅੱਜ ਪੁਲਿਸ ਮੁਕਾਬਲੇ ਬਣਾਉਣ ਦੇ ਵਿੱਚ ਪੁਲਿਸ ਅਫਸਰ ਮਸ਼ਰੂਫ ਨੇ, ਦੇਖੋ ਇਹਨਾਂ ਦੇ ਬਾਲ ਬੱਚੇ ਜਿਹੜੇ ਨੇ ਉਹ ਇਹਨਾਂ ਮੁਲਕਾਂ ਦੇ ਵਿੱਚ ਵੀ ਨੇ ਤੇ ਇਹਨਾਂ ਨੇ ਆਉਣਾ ਵੀ ਨੇ। US ਦਾ ਲਾਅ ਆ ਐਲਨ ਟੋਰਟ ਕਲੇਮ ਐਕਟ 28, USC 1350 ਟਾਰਚਰ ਵਿਕਟਮ ਪ੍ਰੋਟੈਕਸ਼ਨ ਐਕਟ allow a citizen and a non-citizen to sue foreign official in their personal capacity for torture or extrajudicial killing। ਇਹਨਾਂ ਨੂੰ ਸਮਝ ਆਉਣੀ ਚਾਹੀਦੀ ਹੈ ਕਿ USA ਦਾ ਇੱਕ ਲਾਅ ਆ, ਜਿਹੜਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀਆਂ ਨਾਲ ਮਿਲ ਕੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਮਿਲ ਕੇ, ਜਿਹੜੇ ਲੋਕ ਇਸ ਕੰਮ 'ਚ ਇਨਵਾਲਵ ਨੇ, ਅਸੀਂ ਇਹਨਾਂ ਨੂੰ US ਦੇ ਵਿੱਚ ਪ੍ਰੋਸੀਕਿਊਟ ਕਰਾਂਗੇ। ਇਹ ਲਾਅ ਇਕੱਲਾ ਉਹਨਾਂ ਤੱਕ ਨਹੀਂ, ਉਹਨਾਂ ਦੇ ਪਰਿਵਾਰਾਂ ਤੱਕ ਵੀ ਜਾ ਸਕਦਾ। ਇਹ ਲਾਅ ਦੇ ਵਿੱਚ ਇਕੱਲਾ ਜੈਨੋਸਾਈਡ ਨਹੀਂ ਹੈ, ਇਕੱਲੇ ਝੂਠੇ ਪੁਲਿਸ ਮੁਕਾਬਲੇ ਨਹੀਂ ਹੈ। ਜਿਹੜੇ ਲੋਕ ਡਰੱਗ 'ਚ ਵੀ ਇਨਵਾਲਵ ਨੇ, ਜਿਹੜੇ ਪੁਲਿਸ ਅਫਸਰਾਂ ਦੇ ਬੱਚੇ ਜਾਂ ਵੱਡੇ ਲੀਡਰਾਂ ਦੇ ਬੱਚੇ ਇੱਥੇ ਮਨੀ ਲਾਂਡਰਿੰਗ ਕਰਦੇ ਆ, ਉਹ ਵੀ ਇਹ ਕਾਨੂੰਨ ਦੇ ਦਾਇਰੇ 'ਚ ਆਉਂਦੇ ਨੇ। ਅਸੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਲਾਅ ਨੂੰ ਵੀ ਫੋਲੋ ਅਪ ਕਰਾਂਗੇ। ਇਹ ਤੋਂ ਪਹਿਲਾਂ ਅਸੀਂ ਕੁਝ ਪੁਲਿਸ ਅਫਸਰਾਂ ਦੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਸਾਡੀ ਜਥੇਬੰਦੀ ਜਿਹੜੇ ਤੇ ਪਲੇਟਫਾਰਮ 'ਤੇ ਮੈਂ ਕੰਮ ਕਰਦਾ, ਸਾਰੀਆਂ ਜਥੇਬੰਦੀਆਂ ਅਮਰੀਕਾ ਦੇ ਵਿੱਚ ਕੰਮ ਕਰਦੀਆਂ ਬਹੁਤ ਐਕਟਿਵ ਹੋ ਕੇ, ਅਸੀਂ ਕੁਝ ਪੁਲਿਸ ਅਫਸਰਾਂ ਦੀ ਲਿਸਟ ਜਿਹੜੀ ਆ ਉਹ ਸਟੇਟ ਡਿਪਾਰਟਮੈਂਟ ਨੂੰ ਦੇ ਚੁੱਕੇ ਹਾਂ ਟਾਈਮ ਟੂ ਟਾਈਮ, ਔਰ ਕ੍ਰੈਡੀਬਲ ਪ੍ਰੂਫ ਦੇ ਨਾਲ, ਇਨਕਲੂਡਿੰਗ ਦਿਨਕਰ ਗੁਪਤਾ,
ਕਿ ਇਹਨਾਂ ਦੇ ਵੀਜ਼ੇ ਅਮਰੀਕਾ ਦੇ ਵਿੱਚ ਸੈਂਕਸ਼ਨ ਕੀਤੇ ਜਾਣ। ਔਰ ਮੈਂ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ, ਇਸ ਪਾਸੇ ਧਿਆਨ ਦਿਓ। ਇੱਕ ਦੋ ਕਾਂ ਸਾਨੂੰ ਮਾਰ ਕੇ ਟੰਗਣੇ ਪੈਣੇ ਆ ਇੱਥੇ, ਜੇ ਇਹਨਾਂ ਨੂੰ ਤੁਸੀਂ ਸਬਕ ਸਿਖਾਉਣਾ। ਸੋ ਇਹ ਪੰਜਾਬ ਦੇ ਪੁਲਿਸ ਅਫਸਰਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਦੇ ਉੱਤੇ ਵੀ ਆਪਣਾ ਧਿਆਨ ਕੇਂਦਰਿਤ ਕਰਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮੈਂ ਥੋੜਾ ਜਿਹਾ ਹੋਰ ਐਡ ਕਰਨਾ ਚਾਹੁੰਦਾ। ਜਿਵੇਂ ਕੱਲ ਟੈਲੀ ਕਾਨਫਰੰਸ ਕਾਲ ਹੋਈ ਸੀਗੀ ਨਾ ਸਾਡੀ ਅਮਰੀਕਾ ਭਰ ਦੇ ਗੁਰਦੁਆਰੇ ਸਾਹਿਬਾਨ ਜਥੇਬੰਦੀਆਂ ਦੀ, ਉੱਥੇ ਇੱਕ ਸਾਰਿਆਂ ਦੀ ਜਿਹੜਾ ਉਹਦੇ ਵਿੱਚ ਓਪੀਨੀਅਨ ਸੀਗਾ, ਸਭ ਵਿਚਾਰਾਂ ਆਈਆਂ ਕਿ ਜਿਹੜੇ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਜਿੰਨੇ ਮੋਰਚੇ ਲੱਗੇ ਹੋਏ ਆ, ਉਹ ਇੱਕ ਤਾਂ ਵਕੀਲਾਂ ਦਾ ਇੱਕ ਸਾਂਝਾ ਜਿਹਾ ਪੈਨਲ ਬਣਾ ਲੈਣ, ਜਿਹਨੂੰ ਵਿਦੇਸ਼ਾਂ ਵਿੱਚੋਂ ਵੀ ਜੇ ਕੋਈ ਲੀਗਲ ਤਰੀਕੇ ਦੇ ਨਾਲ ਕੋਈ ਸਪੋਰਟ ਜਿਹੜੀ ਆ, ਜਿਹੜੀਆਂ ਸਾਡੇ ਨੌਜਵਾਨਾਂ ਦੇ ਝੂਠੇ ਕੇਸ ਪਾਏ ਜਾ ਰਹੇ ਆ ਬੇਅੰਤ ਜਿਹੜੀ ਆ ਭਗਵੰਤ ਮਾਨ ਦੀ ਸਰਕਾਰ ਵੱਲੋਂ, ਜਾਂ ਜਿਹੜੇ ਕਿਲਿੰਗ ਦੇ ਆ, ਉਹਨਾਂ ਪੁਲਿਸ ਆਫੀਸਰਾਂ ਦੇ ਅਗੇਂਸਟ ਜੋ ਵੀ ਤੁਸੀਂ ਕਾਨੂੰਨੀ ਚਾਰਾਜੋਈ ਕਰ ਸਕਦੇ ਉਹ ਵੀ ਕਰੋ, ਉਹਦੇ ਵਿੱਚ ਵੀ ਸਪੋਰਟ ਕਰਾਂਗੇ। ਸੈਕੰਡਲੀ, ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਜਦੋਂ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਸ਼ੁਰੂਆਤ ਹੋਈ ਆ, ਉਸ ਵੇਲੇ ਵੀ ਮੈਸੇਜ ਸੀਗਾ ਸਮੁੱਚੀਆਂ ਜਥੇਬੰਦੀਆਂ ਨੂੰ, ਕਿਉਂਕਿ ਉਸ ਵੇਲੇ ਕ੍ਰਿਸ਼ਨ ਭਗਵਾਨ ਸਿੰਘ ਦਾ ਭਚੰਗੀ ਜਿਹੜਾ ਜੁਗਰਾਜ ਸਿੰਘ, ਆਈ ਥਿੰਕ ਜੇ ਮੈਂ ਗਲਤ ਨਾ ਹੋਵਾਂ, ਤਾਂ ਉਹ ਮੋਰਚਾ ਚਲਾ ਰਿਹਾ ਸੀ ਬਰਗਾੜੀ ਦੇ ਵਿੱਚ। ਉਹਨੂੰ ਲੈਟਰ ਲਿਖੇ ਗਏ ਕਿ ਮੋਰਚੇ ਜਿੰਨੇ ਜ਼ਿਆਦਾ ਲਾਵਾਂਗੇ ਉਨੀ ਸ਼ਕਤੀ ਜਿਹੜੀ ਪੰਥ ਦੀ ਵੰਡੀ ਜਾਏਗੀ। ਸਾਰੇ ਜਾਣੇ ਰਲ ਮਿਲ ਕੇ ਇੱਕ ਮੋਰਚਾ ਲਾਓ, ਜਿਹਨੂੰ ਤਕੜੇ ਹੋ ਕੇ ਜਿੱਤ ਤੱਕ ਉਹਨੂੰ ਅੰਜਾਮ ਦਿਓ, ਕਿ ਜਿੱਤ ਤੱਕ ਡਟੇ ਰਹਿਣਾ ਗਰਾਊਂਡ 'ਤੇ। ਅਤੇ ਜਿੱਦਾਂ ਵਿਦੇਸ਼ੀ ਸਿੱਖ ਹਮੇਸ਼ਾ ਆਪਣੇ ਪੰਜਾਬ ਦੇ ਜੰਮੇ ਜਾਇਆਂ ਦੇ ਨਾਲ ਖਲੋਂਦੇ ਆ, ਸਾਡੇ ਵੱਲੋਂ ਹਮੇਸ਼ਾ ਹੀ ਤੁਹਾਡੇ ਲਈ ਸਪੋਰਟ ਆ। ਜਿਹੜੇ ਸਾਡੇ ਭੈਣ ਭਰਾ ਗਰਾਊਂਡ 'ਤੇ ਪੰਜਾਬ ਦੀ ਧਰਤੀ 'ਤੇ ਸੰਘਰਸ਼ ਲੜ ਰਹੇ ਆ, ਸੋ ਆਪਣੀ ਆਜ਼ਾਦੀ ਤੱਕ ਦਾ ਸੰਘਰਸ਼ ਲੜ ਰਹੇ ਆ, ਸੋ ਜਿਹੜੀਆਂ ਕਿਲਿੰਗ ਹੋ ਰਹੀਆਂ ਉਹ ਸਾਰੀਆਂ, ਉਹਦੇ ਲਈ ਵੀ ਤੁਸੀਂ ਐਵੀਡੈਂਸ ਵੱਧ ਤੋਂ ਵੱਧ ਇਕੱਠੇ ਕਰੋ। ਜਿਵੇਂ ਸਰਦਾਰ ਬੂਟਾ ਸਿੰਘ ਜੀ ਉਹਨਾਂ ਨੇ ਦੱਸਿਆ, ਅਮਰੀਕਾ ਦੇ ਵਿੱਚ ਬਾਹਰਲੀਆਂ ਕੰਟਰੀਆਂ ਦੇ ਵਿੱਚ ਲਾ ਆ, ਇਹਨਾਂ ਦੇ ਪਰਿਵਾਰ ਬਾਹਰ ਰਹਿੰਦੇ ਆ, ਜਿੰਨੇ ਵੀ ਪੁਲਿਸ ਆਫੀਸਰ ਆ ਜਾਂ ਜਿਹੜੇ ਲੀਡਰ ਆ ਜਿਨ੍ਹਾਂ ਦੇ ਹੱਥ ਖੂਨ ਦੇ ਵਿੱਚ ਰੰਗੇ ਹੋਏ ਆ, ਉਹਨਾਂ ਨੂੰ ਅਸੀਂ ਜਵਾਬਦੇਹ ਬਣਾਵਾਂਗੇ ਔਰ ਘੇਰਾਂਗੇ, ਉਹਨਾਂ ਨੂੰ ਸਵਾਲ ਕਰਾਂਗੇ। ਸੋ ਮੈਂ ਅਖੀਰ ਦੇ ਵਿੱਚ ਬੇਨਤੀ ਕਰਾਂਗਾ, ਸਾਡੇ ਗੁਰੂ ਘਰ ਸਿੱਖ ਕਲਚ ਸੁਸਾਇਟੀ ਦੇ ਮੁੱਖ ਸੇਵਾਦਾਰ ਸਰਦਾਰ ਦਵਿੰਦਰ ਸਿੰਘ ਬੁੱਪਰ ਆਏ ਜੀ, ਉਹ ਆਏ ਹੋਏ ਸਾਰੇ ਨੁਮਾਇੰਦਿਆਂ ਦਾ ਔਰ ਆਪਣੇ ਵਿਚਾਰ ਰੱਖਣਗੇ, ਨਾਲੇ ਧੰਨਵਾਦ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰੇ ਸਾਹਿਬਾਨ ਦੇ ਸਮੁੱਚੇ ਪ੍ਰਬੰਧਕ ਜਿਹੜੇ ਉਹਨਾਂ ਦਾ ਧੰਨਵਾਦ ਕਰਦਾ, ਕਿਉਂਕਿ ਇਹ ਜੋ ਅੱਜ ਦੀ ਮੀਟਿੰਗ ਸੀ, ਇਹ ਕਾਰਨ ਜਿਹੜੇ ਆ ਉਹ ਤੁਹਾਨੂੰ ਦੱਸਿਆ ਕਿ ਇਹ ਮੀਟਿੰਗ ਕਿਉਂ ਰੱਖਣੀ ਪਈ। ਸੋ ਇੱਥੇ ਪਹੁੰਚਣ 'ਤੇ ਸਾਰਿਆਂ ਨੂੰ ਜੀ ਆਇਆਂ ਕਹਿੰਦਾ। ਉਹਦੇ ਨਾਲ ਨਾਲ ਮੈਂ ਤੁਹਾਨੂੰ ਪੰਜਾਬ ਦੀ ਧਰਤੀ 'ਤੇ ਖੜਨਾ ਚਾਹੁੰਦਾ, ਕਿਉਂਕਿ ਇਹ ਜਿਹੜੇ ਮੁਕਾਬਲੇ ਆ ਇਹ ਕੋਈ ਨਵੇਂ ਨਹੀਂ ਗੇ ਅਤੇ ਨਾ ਹੀ ਇਹਨਾਂ ਦਾ ਤਰੀਕਾ ਨਵਾਂ, ਕਿਉਂਕਿ ਹਮੇਸ਼ਾ ਹੀ ਇਹ ਕਦੀ ਸਾਨੂੰ ਹਰੀਕੇ ਪੱਤਣ, ਕਦੀ ਸਤਲੁਜ ਦਰਿਆ, ਕਦੀ ਬਿਆਸਾ, ਕਿਸੇ ਨਾ ਕਿਸੇ ਨਦੀ 'ਤੇ, ਕਿਸੇ ਕਮਾਦ ਦੇ ਵਿੱਚ, ਕਿਸੇ ਬੰਬੀ 'ਤੇ ਇਹ ਇਸ ਤਰ੍ਹਾਂ ਮੁਕਾਬਲਾ ਬਣਾ ਕੇ ਮਾਰਦੇ ਰਹੇ ਨੇ। ਜੇ ਅੱਜ ਦੀ ਮੈਂ ਗੱਲ ਕਰਦਾ ਤਾਂ ਮੈਂ ਕਰਦਾ ਵਾਂ ਕਾਕਾ ਰਣਜੀਤ ਸਿੰਘ ਦੀ ਗੱਲ, ਕਿਉਂਕਿ 2 ਪੁਲਿਸ ਜਿਹੜੇ ਮੁਲਾਜ਼ਮ ਸੀ ਉਹ ਮਾਰੇ ਗਏ। ਉਹ ਕਿੱਦਾਂ ਮਾਰੇ ਗਏ, ਕਿੰਨੇ ਮਾਰੇ, ਸਾਨੂੰ ਉਹਨਾਂ ਦੀ ਮੌਤ 'ਤੇ ਅਫਸੋਸ ਹੈ, ਕਿਉਂਕਿ ਖਾਲਸਾ ਜਿਹੜਾ ਵਾ ਕਿਸੇ ਦੇ ਮਰਨ 'ਤੇ ਖੁਸ਼ੀ ਨਹੀਂ ਪ੍ਰਗਟਾਉਂਦਾ, ਪਰ ਜਦੋਂ ਖਾਲਸੇ ਨੂੰ ਕੋਈ ਮਾਰਨ 'ਤੇ ਆ ਜਾਏ ਤਾਂ ਫਿਰ ਉਹਨੇ ਮਤਲਬ ਅੱਗੇ ਹੋ ਕੇ ਗੱਲ ਤੇ ਆਪਣੀ ਰੱਖ ਸਕਦਾ। 2 ਪੁਲਸੀਏ ਮਾਰੇ ਗਏ। ਪਹਿਲੋਂ ਇਹ ਗੌਰਮੈਂਟ ਦੀ ਜੋ ਬਿਆਨਬਾਜ਼ੀ ਆ ਕਿ ਉਹਨਾਂ ਨੇ ਆਪੋ ਵਿੱਚ ਦੀ ਲੜਦਿਆਂ ਇੱਕ ਦੂਜੇ ਨੂੰ ਮਾਰੀ ਗੋਲੀ। ਮੈਂ ਪਿੰਡ ਆਂਦੀਆਂ ਦੀ ਗੱਲ ਕਰਦਾ ਜੋ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਆ। ਸੋ ਉਹਨਾਂ ਦੀ ਗੱਲ ਚੱਲਦੀ ਰਹੀ, ਮੁੜ ਕੇ ਉਹਨਾਂ 2 ਸਿੰਘਾਂ ਨੂੰ ਹੋਰ ਫੜ ਲਿਆ ਉੱਥੋਂ ਹੀ। ਉਸ ਤੋਂ ਬਾਅਦ ਇੱਕ ਸਿੰਘ ਹੋਰ ਜਿਹੜਾ ਰਣਜੀਤ ਸਿੰਘ ਪਿੰਡ ਆਂਦੀਆਂ ਤੋਂ ਲੈ ਕੇ ਫੜ ਕੇ, ਮੂੰਹ ਮਨੇਰੇ 19 ਸਾਲ ਦਾ ਮੁੰਡਾ, ਕੋਈ ਉਹਦੇ ਕੋਲ ਹਥਿਆਰ ਨਹੀਂ, ਨਾ ਉਹ ਇਸ ਕੰਮ ਨਾਲ ਰਿਲੇਟਡ ਹੀ ਆ। ਉਹਨੂੰ ਇੱਕ ਆਪਣਾ ਝੂਠ ਛਪਾਉਣ ਵਾਸਤੇ ਥੋੜ੍ਹੀ ਦੂਰ ਖੜ ਕੇ ਅਤੇ ਉਹਦਾ ਮਰਡਰ ਕਰਤਾ, ਉਹਦਾ ਮੁਕਾਬਲਾ ਬਣਾ ਤਾ। ਆਪਾਂ ਸਾਰੇ ਜਾਣਦੇ ਹਾਂ ਕਿ ਇਹ ਜਿਹੜੇ ਮੁਕਾਬਲੇ ਨੇ, ਸਪੈਸ਼ਲੀ ਜੇ ਮੈਂ ਮਾਝੇ ਦੀ ਧਰਤੀ 'ਤੇ ਗੱਲ ਕਰਾਂ ਤਾਂ ਅਗਿਣਤ ਮੁਕਾਬਲੇ ਹੋਏ ਨੇ, ਅਤੇ ਸਾਨੂੰ ਪਤਾ ਵੀ ਇਹ ਟੋਟਲੀ ਅਤੇ ਸਿਰਫ ਟੋਟਲੀ ਝੂਠੇ ਮੁਕਾਬਲੇ, ਇਹ ਸਿਵਾਏ ਝੂਠ ਤੋਂ ਕੁਛ ਨਹੀਂ ਗਾ।
ਉਹ ਜਦੋਂ ਪ੍ਰੈਸ਼ਰ ਬਣਾਇਆ ਉਹਦੇ ਪਰਿਵਾਰ ਨੇ ਵੀ ਮਤਲਬ ਸਾਡਾ ਬੱਚਾ ਇਸ ਪਾਸੇ ਨਹੀਂ ਜਾਂਦਾ, ਇਸ ਲਾਈਨ ਦਾ ਹੀ ਨਹੀਂਗਾ, ਅਤੇ ਮਤਲਬ ਇਹਦਾ ਝੂਠਾ ਮੁਕਾਬਲਾ ਇੱਕ ਉਹਨਾਂ ਦਿਨਾਂ 'ਚ ਆਪਾਂ ਸਾਰੇ ਜਾਣਦੇ ਕਿ ਥੋੜ੍ਹੀ ਜਿਹੀ ਧੁੰਦ ਪੈਣ ਡਈ ਸੀ ਕਾਫੀ। ਧੁੰਦ ਦਾ ਉਹਨਾਂ ਫਾਇਦਾ ਲਾ ਕੇ ਅਤੇ ਉਹਨਾਂ ਕਿਹਾ ਵੀ ਇਹ ਭੱਜਣ ਲੱਗਾ ਸੀ ਗੋਲੀਆਂ ਮਾਰਤੀਆਂ। ਜਦੋਂ ਰੌਲਾ ਜ਼ਿਆਦਾ ਪੈ ਗਿਆ ਤਾਂ ਉਹਨਾਂ ਕੀ ਕੀਤਾ ਵੀ ਉਹਨਾਂ ਨੂੰ ਪਤਾ ਸੀ ਵੀ CC ਕੈਮਰੇ ਰਾਹੀਂ ਜਿਹੜੀ ਆ ਫੁਟੇਜ ਜਿਹੜੀ ਆ ਉਹ ਤੋਂ ਸਭ ਕੁਝ ਨਿਕਲ ਆਉਣਾ। ਉਹ ਉਸ ਪਿੰਡ ਦੇ ਕੈਮਰੇ ਹੀ ਲਾ ਕੇ ਲੱਗੀ ਪੁਲਿਸ ਵੀ ਅਸੀਂ ਇਹ ਕਹਾਂਗੇ ਕਿ ਮਤਲਬ ਅਸੀਂ ਮੁੰਡਾ ਚੁੱਕਿਆ ਹੀ ਨਹੀਂ, ਜਦ ਕਿ ਘਰੋਂ ਮੁੰਡਾ ਚੁੱਕ ਕੇ ਖੜਿਆ ਵਾ। ਇਹ ਬੜੀ ਸ਼ਰਮਨਾਕ ਗੱਲ ਆ, ਕਿਉਂਕਿ ਜਿਹੜੇ ਇਹ ਖੂਨ ਆ, ਇਹ ਮੁਕਾਬਲੇ ਆ, ਛੁਪਦੇ ਨਹੀਂ ਗੇ। ਇਹਨਾਂ ਦਾ ਇੱਕ ਨਾ ਇੱਕ ਦਿਨ ਜਿਹੜਾ ਵਾ ਉਹਦਾ ਜਵਾਬ ਦੇਣਾ ਪਊਗਾ। ਹਰ ਚੀਜ਼ ਦਾ ਅੰਤ ਹੁੰਦਾ ਵਾ। ਸੋ ਅਸੀਂ ਇਹ ਮੀਟਿੰਗ ਰੱਖਣੀ ਸੀ ਇਸ ਕਰਕੇ ਕਿ ਅਸੀਂ ਇਸ ਗੱਲ ਤੋਂ ਅਵੇਸਲੇ ਨਹੀਂ ਗਏ, ਜਾਂ ਸਾਨੂੰ ਇਹ ਨਹੀਂ ਗਾ ਪਤਾ ਵੀ ਜੇ ਕੋਈ ਸਾਡਾ ਸਿੰਘ ਅੱਗੇ ਕੱਲ੍ਹ ਨੂੰ ਸਟੈਪ ਪੁੱਟਦਾ ਵਾ ਅਤੇ ਉਹਦਾ ਹਾਸਲ ਕੀ ਹੋਏਗਾ। ਆਪਾਂ ਸਾਰੇ ਜਾਣਦੇ ਹਾਂ। ਪਰ ਇਹ ਮਾਨ ਸਰਕਾਰ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਜਿੱਦਣ ਦੋਵਾਂ ਸਰਕਾਰਾਂ ਤੋਂ ਬਾਅਦ ਤੁਹਾਨੂੰ ਕਿਸੇ ਨੇ ਚੁਣਿਆ ਸੀ ਅਤੇ ਲੋਕਾਂ ਨੂੰ ਬੜੀ ਆਸ ਸੀ ਕਿ ਇੱਕ ਥਰਡ ਪਾਰਟੀ ਆਈ ਆ, ਸ਼ਾਇਦ ਇਹ ਪੰਜਾਬ ਦਾ ਕੁਝ ਸੋਚੇਗੀ। ਪਰ ਤੁਸੀਂ ਵੀ ਉਹਨਾਂ ਵਾਂਗੂ ਕੁਛ ਡਿਫਰੈਂਸ ਨਹੀਂ ਕੀਤਾ। ਜੋ ਆਪਣਾ ਘਰ ਭਰਨ ਦੀ ਕੋਸ਼ਿਸ਼ ਕੀਤੀ ਉਹ ਕੁਝ ਹੋਇਆ ਵਾ। ਜੋ ਪੰਜਾਬ ਨੂੰ ਮਿਲਣਾ ਚਾਹੀਦਾ ਹੈ, ਜੋ ਪੰਜਾਬ ਦੇ ਹੱਕ ਆ, ਉਹ ਕਿਸੇ ਨੂੰ ਕੁਛ ਨਹੀਂ ਮਿਲਿਆ। ਬਜਾਏ ਕਿ ਆਪਾਂ ਸੋਸ਼ਲ ਮੀਡੀਆ 'ਤੇ ਸੁਣਦੇ ਰਹੇ ਹਾਂ ਪਿਛਲੇ ਦਿਨੀ ਕਿ ਇਹ ਬੜੀ ਆਵਾਜ਼ ਬੜੇ ਜ਼ੋਰਾਂ ਸ਼ੋਰਾਂ 'ਚ ਉੱਠਣ ਰਹੀ ਆ ਵੀ 1 ਲੱਖ ਮੁੰਡਾ ਜਿਹੜਾ ਵਾ ਉਹ ਜੰਗ ਮੁੰਡਾ ਮਾਰਨਾ ਵਾ। ਮੈਂ ਤੁਹਾਨੂੰ 95 ਦੇ ਦਹਾਕਿਆਂ ਦੀ ਗੱਲ ਕਰਦਾ ਵਾਂ ਕਿ ਉਹ ਇੱਕ ਟਾਈਮ ਸੀ ਕਿ ਜਦੋਂ ਕੋਈ 12-14 ਸਾਲ ਤੋਂ ਲੈ ਕੇ ਅਤੇ 40-45-50 ਤੱਕ ਜੇ ਕਿਸੇ ਨੇ ਕਿ ਕੇਸਰੀ ਪਟਕਾ ਬੱਧਾ ਹੁੰਦਾ ਸੀ ਨਾ, ਤਾਂ ਉਹਨੂੰ ਬਿਨਾਂ ਕਾਰਨ ਪੁੱਛਿਆ ਚੁੱਕ ਕੇ ਲੈ ਜਾਂਦੇ ਅਤੇ ਮੁਕਾਬਲਾ ਬਣਾਉਂਦੇ ਸੀ। ਅੱਜ ਫਿਰ ਉੱਦਾਂ ਦਾ ਮਾਹੌਲ ਬਣਦਾ ਜਾਂਦਾ ਵਾ। ਮੈਂ ਸਮੇਂ ਦੀਆਂ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਤੋਂ ਤੁਸੀਂ ਗੁਰੇਜ਼ ਕਰੋ, ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਯੁੱਗ ਆ। ਹਰ ਇੱਕ ਦੇ ਕੋਲ ਕੈਮਰਾ ਵਾ, ਹਰ ਇੱਕ ਦੇ ਕੋਲ ਨਿਊਜ਼ ਜਿਹੜੀ ਆ ਉਸ ਵੇਲੇ ਬਣ ਜਾਂਦੀ ਆ। ਤੁਸੀਂ ਜਿੰਨੇ ਮਰਜ਼ੀ CCTV ਕੈਮਰੇ ਚੁੱਕ ਕੇ ਲੈ ਜਾਓ, ਪਰ ਉਹਨਾਂ ਮਾਂ ਪਿਓ ਨੂੰ ਜਿਨ੍ਹਾਂ ਦਾ ਤੁਸੀਂ ਪੁੱਤ ਖੜਿਆ, ਉਹਨਾਂ ਗਲੀਆਂ ਨੂੰ ਪਤਾ ਜਿਨ੍ਹਾਂ ਦੇ ਵਿੱਚੋਂ ਹੀ ਤੁਸੀਂ ਲੰਘ ਕੇ ਖੜਿਆ ਉਹਨਾਂ ਨੂੰ। ਸੋ ਇਸ ਚੀਜ਼ ਦਾ ਜਿਹੜਾ ਵਾ ਅਸੀਂ ਇਹਦੇ ਬਾਰੇ ਕਾਨਫਰੰਸ ਰੱਖੀ ਸੀ ਅੱਜ, ਪ੍ਰੈਸ ਕਾਨਫਰੰਸ। ਮੈਂ ਫਿਰ ਤੋਂ ਸਮੁੱਚੀਆਂ ਜਥੇਬੰਦੀਆਂ ਅਤੇ ਗੁਰਦੁਆਰਾ ਸਾਹਿਬ ਦਾ ਧੰਨਵਾਦ ਕਰਦਾ। ਅਤੇ ਇਹ ਜਿਹੜੇ ਪ੍ਰੈਸ ਕਾਨਫਰੰਸਾਂ ਟਾਈਮ ਟੂ ਟਾਈਮ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ, ਕਿਉਂਕਿ ਜਿੰਨੀ ਦੇਰ ਸਾਨੂੰ ਇਨਸਾਫ ਨਹੀਂ ਮਿਲਦਾ ਇਹ ਇਸੇ ਤਰ੍ਹਾਂ ਗੱਲਾਂ ਹੁੰਦੀਆਂ ਰਹਿਣਗੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2-4 ਸਿੰਘਾਂ ਨੂੰ ਮਾਰ ਕੇ ਐਵੇਂ ਕਰੀ ਨਾ ਹੰਕਾਰ ਹਾਕਮਾਂ, ਸਾਡੀ ਬੜੀ ਲੰਮੀ ਕਤਾਰ, ਤੈਨੂੰ ਦਿੰਦੇ ਰਵਾਂਗੇ ਸਦਾ ਵੰਗਾਰ ਹਾਕਮਾਂ। ਝੂਠੇ ਮੁਕਾਬਲਿਆਂ ਦਾ ਦੌਰ ਚਲਾਉਣ ਵਾਲਿਓ, ਇਹ ਭੁੱਲ ਨਾ ਜਾਇਓ, ਨਾ ਮੁਗਲ ਰਹੇ, ਨਾ ਅੰਗਰੇਜ਼ ਰਹੇ, ਤੇ ਨਾ ਇੰਦਰਾ ਗਾਂਧੀ ਰਹੀ। ਰਹਿਣਾ ਆਪਾਂ ਕਿਸੇ ਨੇ ਵੀ ਨਹੀਂ, ਪਰ ਇਤਿਹਾਸ ਦੇ ਕਾਲੇ ਅੱਖਰਾਂ 'ਚ ਨਾਂ ਲਿਖਿਆ ਜਾਵੇਗਾ ਤੁਹਾਡਾ। ਤੇ ਜਿਹੜੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਹੋਵੇ ਬੇਅਦਬੀ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਸਤੇ ਲੱਗਾ ਹੋਵੇ ਮੋਰਚਾ ਕਾਨੂੰਨ ਵਾਸਤੇ, ਤਾਂ ਉਹ BJP ਵਿੱਚ ਜਾ ਵੜਨ, ਜਿਹੜੀ ਕਿ ਅਕਾਲ ਤਖਤ ਸਾਹਿਬ ਤੋਂ ਵੀ ਬੈਨ ਕੀਤੀ ਹੋਈ ਸੀ ਕਿਸੇ ਟਾਈਮ। ਤੇ ਉਹਨਾਂ ਸਿੱਖਾਂ ਨੂੰ ਮੈਂ ਪੁੱਛਦਾ, ਤੁਸੀਂ ਕਿਹੜੇ ਗੁਰੂ ਦੇ ਸਿੱਖ ਹੋ? ਜੇ ਤੁਹਾਨੂੰ ਅੱਜ ਵੀ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਕਿ ਸਾਡੇ ਨਾਲ ਸਿੱਖਾਂ ਨਾਲ ਗੁਲਾਮਾਂ ਵਾਲਾ ਤੇ ਪੰਜਾਬ ਨਾਲ ਮਤਰੀ ਮਾਂ ਵਾਲਾ ਸਲੂਕ ਕਰਕੇ ਸਾਨੂੰ ਨੈਸਤੋ ਨਬੂਦ ਕਰਨ ਤੇ BJP ਤੁਲੀ ਹੋਈ ਹੈ, ਕਾਂਗਰਸ ਵੀ, ਤੇ ਆ ਜਿਹੜੀ ਕੇਜਰੀਵਾਲ ਆ ਭਾਈਵਾਲ ਪਾਰਟੀ। ਤੇ ਜੇ ਅੱਜ ਵੀ ਤੁਸੀਂ ਨਹੀਂ ਜਾਗੇ ਤਾਂ ਫਿਰ ਕਦੋਂ ਨੂੰ ਜਾਗਣਾ? ਤੁਹਾਡੇ ਇਸ਼ਟ ਥਾਂ ਥਾਂ ਰੋਲ ਦਿੱਤਾ ਤੇ ਅੱਜ ਉਸ ਵਾਸਤੇ ਮੋਰਚਾ ਲਾ ਕੇ ਬੈਠਾ ਹੈ, ਤੇ ਤੁਸੀਂ ਫਿਰ ਵੀ ਉਸ ਦਾ ਸਾਥ ਨਹੀਂ ਦੇ ਰਹੇ, ਘਰਾਂ 'ਚ ਬੈਠੇ ਹੋ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਤਕੜੇ ਹੋ ਕੇ ਇਸ ਮੋਰਚੇ ਦਾ ਸਮਰਪਣ ਕਰੋ ਇਹਦੇ ਲਈ, ਗੁਰੂ ਗ੍ਰੰਥ ਸਾਹਿਬ ਲਈ। ਅਸੀਂ ਪਰਦੇਸੀ ਸਿੱਖ ਤੁਹਾਡੇ ਨਾਲ ਆ, ਤੇ ਜਿਹੜੇ ਫਿਰ ਇਹਨਾਂ ਪਾਰਟੀਆਂ ਦੇ ਨੁਮਾਇੰਦੇ ਇੱਥੇ ਹੋਣਗੇ ਉਹਨਾਂ ਨੂੰ ਸੱਜਰੇ ਸ਼ਰੀਕ ਬਣ ਕੇ ਟੱਕਰਾਂਗੇ, ਜਿੱਥੇ ਵੀ ਜਾਣਗੇ ਉਹਨਾਂ ਨੂੰ ਸਵਾਲ ਕਰਾਂਗੇ। ਮੇਰੀ ਇਹੀ ਹੱਥ ਜੋੜ ਕੇ ਬੇਨਤੀ ਆ, ਇੱਕ ਹੋ ਜਾਓ ਸਾਰੇ। ਇੱਕ ਹੋਇਆ ਬਿਨਾਂ ਇਹ ਸਾਨੂੰ ਪਾੜ ਕੇ ਮਾਰਨਗੇ, ਜਿਵੇਂ ਕਿ ਹੁਣ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹੋਇਆ ਆ। ਤੇ ਉੱਥੇ ਜਿਹੜੇ ਸਟੂਡੈਂਟਾਂ ਨੇ, ਜਿਹੜੀਆਂ ਮੇਰੀਆਂ ਭੈਣਾਂ ਨੇ, ਬੱਚੀਆਂ ਨੇ ਇਹਨਾਂ ਦਾ ਮੁਕਾਬਲਾ ਕੀਤਾ, ਉਹਨਾਂ ਨੇ ਦੱਸ ਦਿੱਤਾ ਕਿ ਹਰ ਮੋੜ ਤੇ ਤੁਹਾਡਾ ਟਾਕਰਾ ਕਰਾਂਗੇ। ਸਿੱਖ ਕੌਮ ਨੂੰ ਚੱਕਰਵਿਊਹ ਵਿੱਚ ਫਸਾਉਣ ਵਾਲਿਓ, ਤੁਹਾਡੀਆਂ ਕਰਤੂਤਾਂ ਜੱਗ ਜ਼ਾਹਰ ਕਰਾਂਗੇ। ਤੇ ਮੇਰੀ ਇਹੀ ਬੇਨਤੀ ਆ, ਏਕਤਾ ਨਾਲ
ਮੋਰਚਾ ਹੋ ਸਕੇ ਤਾਂ ਇੱਕ ਵੀ ਇੱਕੋ ਹੀ ਕਰ ਦਿਓ। ਆਜ਼ਾਦੀ ਦਾ ਮੋਰਚਾ, ਆਜ਼ਾਦੀ ਹੀ ਹੱਲ ਹੈ, ਇਹੀ ਮੇਰੀ ਬੇਨਤੀ ਹੈ। ਬਾਕੀ ਜੋ ਤੁਸੀਂ ਇੱਥੇ ਕਰ ਰਹੇ ਹੋ, ਪਰਦੇਸੀ ਸਿੱਖ ਤੁਹਾਡੇ ਨਾਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਿੱਖ ਸੋਸਾਇਟੀ ਵਿੱਚ ਬੈਠੇ ਹਾਂ। ਅੱਜ ਸਾਰਿਆਂ ਨੇ ਸਾਂਝੀ ਕਾਨਫਰੰਸ ਰੱਖੀ ਹੈ, ਜਿਸ ਦੇ ਵਿੱਚ ਗੁਰੂ ਘਰ ਤੇ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਜੋ ਪੰਜਾਬ ਦੇ ਮਸਲੇ ਚੱਲ ਰਹੇ ਨੇ, ਜੋ ਪਿੱਛੇ ਸਿੰਘਾਂ ਨੂੰ ਸ਼ਹੀਦ ਕੀਤਾ, ਫੇਕ ਕਾਊਂਟਰ ਕੀਤੇ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਤੇ ਉਹਨੂੰ ਰੋਕਣ ਵਾਸਤੇ ਸਾਰਿਆਂ ਨੇ ਇਕੱਠੇ ਹੋ ਕੇ ਅੱਜ ਆਪਣਾ ਬੜਾ ਸਟਰੋਂਗ ਮੈਸੇਜ ਦਿੱਤਾ ਕਿ ਜਿਹੜੇ ਫੇਕ ਕਾਊਂਟਰ ਆ ਇਹ ਨਾ ਹੋਣ, ਜਿੱਦਾਂ 90 ਦੇ ਵਿੱਚ ਹੋ ਰਿਹਾ ਸੀ। ਅਤੇ ਦੱਸ ਦਾ ਤਾਂ ਇਹ ਕਹਿਣਾ ਕਿ ਜਿਹੜੇ ਪਿੰਡਾਂ ਦੇ ਵਿੱਚ ਪੰਚਾਇਤਾਂ ਆ ਉਹਨਾਂ ਨੂੰ ਉੱਠਣਾ ਚਾਹੀਦਾ, ਪੰਚਾਇਤਾਂ ਨੂੰ ਤਗੜੇ ਹੋਣਾ ਚਾਹੀਦਾ। ਜੇ ਪੰਚਾਇਤਾਂ ਵੋਟਾਂ ਦੇ ਨਾਲ ਚੁਣ ਕੇ ਸਰਪੰਚ ਬਣਾਏ ਜਾਂਦੇ ਆ, ਅਤੇ ਉਹਨਾਂ ਦਾ ਵੀ ਫਰਜ਼ ਬਣਦਾ, ਜੇ ਕੋਈ ਸਿੰਘ ਕੋਈ ਇਹਨੂੰ ਲਿਜਾਂਦੇ ਆ ਉਹ ਪਹਿਲਾਂ ਪੰਚਾਇਤ ਨੂੰ ਦੱਸਣ, ਅਤੇ ਪੰਚਾਇਤਾਂ ਜਿੰਨ ਤੱਕ ਪਿੰਡਾਂ ਦੀਆਂ ਉੱਠਦੀਆਂ ਨਹੀਂ ਉਨ ਤੱਕ ਇਹ ਕੰਮ ਹੁੰਦਾ ਰਹੂਗਾ। ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ। ਜਿਸ ਤਰ੍ਹਾਂ MLA ਨੂੰ ਵੋਟਾਂ ਬਣਾ ਕੇ ਉਹ ਸਾਰੇ ਕੰਮ ਕਰਾਉਂਦੇ ਹਨ, ਅਤੇ ਪੰਚਾਇਤਾਂ ਵੀ ਉਸ ਤਰ੍ਹਾਂ ਹਨ। ਅਤੇ ਅਸੀਂ ਸਾਰੇ ਅੱਜ ਇਹ ਮੈਸੇਜ ਦੇਣ ਆਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ 84 ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਐਨੀ ਟਾਈਮ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਹੋਇਆ ਸਮੁੱਚਾ ਘਟਨਾਕ੍ਰਮ ਤੇ ਉਹਨੂੰ ਮੁਖਾਤਬ ਹੋਣ ਦੇ ਯਤਨਾਂ ਵਜੋਂ ਅੱਜ ਈਸਟ ਕੋਸਟ ਅਮਰੀਕਾ ਦਾ ਜਿਹੜਾ ਖਿੱਤਾ ਹੈ, ਜਿੱਥੇ ਸਿੱਖ ਵੱਡੀ ਵਸੋਂ 'ਚ ਰਹਿੰਦੇ ਨੇ, ਉੱਥੋਂ ਦੀਆਂ ਜਿਹੜੀਆਂ ਪੰਥ ਪ੍ਰਸਤ ਧਿਰਾਂ ਨੇ, ਉਹਨਾਂ ਨੇ ਅੱਜ ਆਪਦੇ ਤੌਰ 'ਤੇ ਇਹਨਾਂ ਸਾਰੇ ਮਸਲਿਆਂ ਨੂੰ ਦੇਖਦਿਆਂ ਆਪਦੇ ਵੱਲੋਂ ਕੁਝ ਕਹਿਣ ਦਾ ਯਤਨ ਕੀਤਾ। ਉਹਦੇ ਅੰਤਰਗਤ ਹੀ ਅਸੀਂ ਅੱਜ ਇੱਥੇ ਗੁਰਦੁਆਰਾ ਰਿਚਮੰਡ ਹਿੱਲ ਸਾਹਿਬ ਇਕੱਠੇ ਹੋਏ ਸੀ। ਅਸੀਂ ਸਮਝਦੇ ਹਾਂ ਕਿ ਖਾਲਸਾ ਜੀ ਦਾ ਸਬਰ ਸੰਤੋਖ ਹਰ ਸਮੇਂ ਪਰਖਿਆ ਜਾਂਦਾ। ਮੌਜੂਦਾ ਸਮੇਂ ਦੀਆਂ ਜਿਹੜੀਆਂ 3-4 ਘਟਨਾਵਾਂ ਨੇ, ਇਹਨੂੰ ਇਸ ਨਿਗਾਹ ਨਾਲ ਜੇ ਦੇਖੀਏ ਤਾਂ ਜਿਹੜਾ ਸਾਡੇ 'ਤੇ ਮੁੱਢ ਤੋਂ ਚੋਟ ਰਹੀ ਆ, ਸਾਡੇ ਸਿਧਾਂਤ 'ਤੇ ਚੋਟ, ਸਾਡੇ ਗੁਰਦੁਆਰਾ ਸਾਹਿਬਾਨ ਨੂੰ ਨਿਸ਼ਾਨਾ ਬਣਾਉਣਾ, ਉਹਦੀ ਜਿਹੜੀ ਲਗਾਤਾਰਤਾ ਆ, ਅੱਜ ਉਹ ਗੁਰਬਾਣੀ ਦੀ ਬੇਅਦਬੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਆ। ਸੋ ਸਾਡੇ ਸਿਧਾਂਤ 'ਤੇ ਜਦੋਂ ਚੋਟ ਕਰਨ ਦਾ ਯਤਨ ਕੀਤਾ ਜਾਂਦਾ ਤਾਂ ਕੁਦਰਤੀ ਆ ਕਿ ਜਿਹੜਾ ਫਿਰ ਸਿੱਖ ਮਾਨਿਆ ਉਹ ਰੋਹ 'ਚ ਆਉਂਦਾ, ਅਤੇ ਉਹ ਇਸ ਰੋਹ ਵਿੱਚ ਆਪਦੇ ਤੌਰ 'ਤੇ ਵਕਤੀ ਤੌਰ 'ਤੇ ਕੁਛ ਪ੍ਰਗਟਾਵੇ ਕਰਦਾ। ਪਰ ਉਹਨਾਂ ਪ੍ਰਗਟਾਵਿਆਂ ਨੂੰ, ਉਸ ਰੋਹ ਨੂੰ ਦੱਬਣ ਲਈ ਗੌਰਮੈਂਟ ਸਰਕਾਰਾਂ ਨੇ ਜਿਹੜੀਆਂ ਸਮੇਂ ਦੀਆਂ, ਭਾਵੇਂ ਕੋਈ ਵੀ ਹੋਵੇ, ਉਹ ਦਬਾਉਣ ਦੇ ਉਹੀ ਪੁਰਾਣੇ ਹੱਥ ਕੰਡੇ ਵਰਤਦੀਆਂ ਨੇ। ਅਤੇ ਉਹੀ ਕੁਛ ਅੱਜ ਫੇਰ ਸਾਨੂੰ 30-35 ਸਾਲਾਂ ਬਾਅਦ ਦੇਖਣ ਨੂੰ ਮਿਲਿਆ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਤਾਂ ਸਿੱਖਾਂ ਨੇ ਉਹਦੇ ਵਿਰੁੱਧ ਆਵਾਜ਼ ਚੁੱਕੀ, ਤਾਂ ਉਹ ਜਿਹੜਾ ਪੁਰਾਣਾ ਹੱਥਕੰਡਾ ਸੀ, ਉਦੋਂ ਉਹ ਸਾਨੂੰ ਅੱਤਵਾਦੀ ਕਹਿ ਕੇ ਅਤੇ ਝੂਠੇ ਪੁਲਿਸ ਮੁਕਾਬਲੇ ਕਹਿ ਕੇ ਸਾਡੇ ਨੌਜਵਾਨ ਬੱਚਿਆਂ ਨੂੰ, ਬਜ਼ੁਰਗਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਸੀ, ਭੈਣਾਂ ਦੀ ਬੇਪੱਤੀ ਕੀਤੀ ਜਾਂਦੀ ਸੀ। ਅੱਜ ਫਿਰ ਫੇਕ ਐਨਕਾਊਂਟਰ ਦੇ ਰੂਪ ਵਿੱਚ ਸਾਡੇ ਸਾਹਮਣੇ ਉਹ ਦੇਖਣ ਨੂੰ ਮਿਲਿਆ। ਪਰ ਇੱਕ ਗੱਲ ਚੰਗੀ ਦੇਖਣ ਨੂੰ ਇਹ ਮਿਲੀ ਆ ਕਿ ਇਹਦੇ ਵਿਰੁੱਧ ਜਿਹੜਾ ਸਿੱਖ ਮਨ ਆ ਉਹ ਹੁਣ ਜ਼ਿਆਦਾ ਬੇਚੈਨ ਹੈ। ਪਿਛਲੀ ਨੇ ਚੁੱਪ ਤੋੜੀ ਹੈ ਤਕਰੀਬਨ 20-25 ਸਾਲਾਂ ਦੀ। ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸਮੁੱਚਾ ਘਟਨਾਕ੍ਰਮ ਹੋਇਆ ਅਤੇ ਉਹਨੂੰ ਜਿਹੜੀ ਸਿੱਖ ਕੌਮ ਨੇ ਸਪੋਰਟ ਕੀਤਾ ਉੱਥੇ ਜਾ ਕੇ, ਉਹ ਇੱਕ ਬੇਮਿਸਾਲ ਵਰਤਾਰਾ ਦੇਖਣ ਨੂੰ ਮਿਲਿਆ ਕਿ ਅਸੀਂ ਕਈ ਵਾਰੀ ਇਹ ਸਮਝਦੇ ਹਾਂ ਕਿ ਸਾਡੇ ਹੱਥੋਂ ਬਹੁਤ ਕੁਝ ਖੁੱਸ ਗਿਆ ਵਾ, ਪਰ ਇਸ ਨਿਗਾਹ ਨਾਲ ਦੇਖਿਆ ਫਿਰ ਸਾਨੂੰ ਲੱਗਦਾ ਕਿ ਨਹੀਂ, ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਜਿਹੜਾ ਉਹ ਆਪਣੀ ਨਿਆਰਤਾ ਨੂੰ ਇੱਦਾਂ ਗਵਾਉਣ ਨਹੀਂ ਦੇਗਾ। ਸੋ ਇਹ ਸਾਰਾ ਜੋ ਕੁਛ ਵੀ ਹੋ ਰਿਹਾ ਉਹਨੂੰ ਮੁਖਾਤਬ ਹੋਣ ਲਈ ਸਾਨੂੰ ਆਪਣੇ ਤੌਰ 'ਤੇ ਆਪਣੇ ਮਨਾਂ ਨੂੰ ਇਕਾਗਰ ਕਰਨ ਦੀ ਬਹੁਤ ਲੋੜ ਆ। ਅਸੀਂ ਖੰਡਾਓ ਵਿੱਚੋਂ ਵਿਅਕਤੀਗਤ ਤੌਰ 'ਤੇ ਅਤੇ ਕੌਮੀ ਤੌਰ 'ਤੇ ਇਕੱਠੇ ਹੋ ਕੇ ਇਹਦੇ ਜਿਹੜੇ ਹੱਲ ਨੇ ਉਹ ਗੁਰਮਤ ਦੇ ਆਧਾਰ 'ਤੇ ਲੱਭਣ ਦੇ ਯਤਨ ਕਰੀਏ। ਅਸੀਂ ਗੁਰਦੁਆਰਾ ਸਾਹਿਬਾਨ ਵਿੱਚ ਬੈਠ ਕੇ ਕਥਾ ਕੀਰਤਨ, ਸ਼ਬਦ ਕੀਰਤਨ ਸੁਣਦੇ ਹਾਂ, ਆਪਣੇ ਮਨਾਂ ਨੂੰ
ਗੁਰਮਤ ਨਾਲ ਪੂਰਨ ਲਬਰੇਜ਼ ਕਰਕੇ ਇਹਨਾਂ ਜਿਹੜੀਆਂ ਚਲੰਤ ਤੇ ਕੌਮ ਨੂੰ ਦਰਪੇਸ਼ ਮਸਲੇ ਨੇ ਉਹਦਾ ਹੱਲ ਲੱਭ ਸਕਦੇ ਹਾਂ। ਅਤੇ ਇੱਕ ਹੱਲ ਜਿਹੜਾ ਸਾਡੇ ਸਾਹਮਣੇ ਹੈਗਾ ਕਿ ਕੌਮ ਦੀ ਆਜ਼ਾਦੀ ਜਿਹੜੀ ਹੈ ਉਹ ਸਾਡੀ ਅਸੀਮ ਮੰਜ਼ਿਲ ਹੈ। ਉਹਦੀ ਪ੍ਰਾਪਤੀ ਲਈ ਇਹ ਜਿਹੜੇ ਵਕਤੀ ਰੁਝਾਨ ਨੇ ਇਹ ਜ਼ਰੂਰ ਸਹਾਈ ਹੁੰਦੇ ਨੇ, ਇਹ ਲੜਨੇ ਵੀ ਪੈਂਦੇ ਨੇ ਕੌਮਾਂ ਨੂੰ, ਪਰ ਇਹ ਅੰਤਮ ਮੰਜ਼ਿਲ ਕਦੇ ਨਹੀਂ ਹੋਇਆ ਕਰਦੇ। ਇਹ ਇਕੱਠਤਾ ਦਾ, ਇਹ ਕੌਮਾਂ ਵਿੱਚ ਰੋਹ ਪੈਦਾ ਕਰਨ ਦਾ ਰੁਝਾਨ ਜ਼ਰੂਰ ਪੈਦਾ ਕਰਦੇ ਨੇ। ਸੋ ਅਸੀਂ ਡਾਇਸਪੋਰਾ ਵਿੱਚ ਵਸਦੇ ਸਿੱਖ, ਪੰਜਾਬ ਵਿੱਚ ਵਸਦੇ ਆਪਦੇ ਵੀਰਾਂ ਭੈਣਾਂ ਨੂੰ ਇਹ ਜ਼ਰੂਰ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਹਰ ਨਬੀ ਹਾਬੀ ਦੇ ਤੌਰ 'ਤੇ ਤੁਹਾਡੇ ਨਾਲ ਹਾਂ। ਕਿਸੇ ਵੀ ਤਰ੍ਹਾਂ ਦੀ ਸਹਾਇਤਾ, ਕੋਈ ਕਾਨੂੰਨੀ ਤੌਰ 'ਤੇ, ਕੋਈ ਦੁਨੀਆ ਵਿੱਚ ਕਿਸੇ ਤਰ੍ਹਾਂ ਦੀ ਮਨੁੱਖੀ ਅਧਿਕਾਰ ਦੇ ਲੈਵਲ 'ਤੇ, ਜਾਂ ਜਿਹੜੇ ਤੁਹਾਡੇ 'ਤੇ ਜ਼ੁਲਮ ਕਮਾਉਂਦੇ ਨੇ ਉਹਨਾਂ ਨੂੰ ਕਿਸੇ ਕਟਹਿਰੇ ਵਿੱਚ ਖੜਨ ਦੇ ਜਿਹੜੇ ਯਤਨ ਨੇ ਉਹ ਅਸੀਂ ਆਪਦੇ ਵੱਲੋਂ, ਉਹਦੇ ਪਹਿਲਾਂ ਬਹੁਤ ਜ਼ਿਕਰ ਹੋ ਚੁੱਕੇ ਨੇ, ਅਸੀਂ ਆਪਦੇ ਵੱਲੋਂ ਪੂਰਨ ਆਪਣੇ ਵੱਲੋਂ ਤਨੋਂ ਮਨੋਂ ਧਨੋਂ ਤੁਹਾਡੇ ਨਾਲ ਆ। ਸੋ ਅਸੀਂ ਗੁਰੂ ਮੱਤ ਅਨੁਸਾਰ ਘਬਰਾਉਣਾ ਨਹੀਂ, ਆਪਣੀ ਜਿਹੜੀ ਅਸੀਮ ਮੰਜ਼ਿਲ ਹੈ ਆਜ਼ਾਦੀ, ਉਹਦੇ ਵੱਲ ਅੱਖਾਂ ਰੱਖਦਿਆਂ ਇਹਨਾਂ ਜਿਹੜੇ ਵਕਤੀ ਸੰਘਰਸ਼ ਨੇ ਇਹਨਾਂ ਵਿੱਚ ਆਪਣੇ ਆਪ ਨੂੰ ਏਕਾ ਅਤੇ ਗੁਰਮਤ ਅਨੁਸਾਰ ਢਾਲਣ ਦਾ ਯਤਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਨਿਊਯਾਰਕ ਦੇ ਗੁਰਦੁਆਰਾ ਸਿੱਖ ਸੁਸਾਇਟੀ ਵਿੱਚ ਜੋ ਅੱਜ ਕਾਨਫਰੰਸ ਹੋਈ ਹੈ, ਉਸ ਤੋਂ ਬਾਅਦ ਅਸੀਂ ਤੁਹਾਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਇੱਥੇ ਉਹ ਹਾਲਾਤ ਅੱਜ ਪੰਜਾਬ ਦੇ ਬਣ ਚੁੱਕੇ ਹਨ ਜੋ 1978 ਵਿੱਚ ਜਿੱਦਾਂ ਨਿਰੰਕਾਰੀ ਕਾਂਡ ਤੋਂ ਬਾਅਦ ਹੋਏ ਸੀ, ਕੋਈ ਸੇਮ ਸਭ ਕੁਛ ਵਰਤ ਰਿਹਾ ਵਰਤਾਰੇ। ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਜਦੋਂ ਬੱਲਾ ਡੇਰੇ ਵਿੱਚ ਆਉਣਾ, ਉਹਦੇ ਪਿੱਛੇ ਵੀ ਕਰੀ ਜਾਂਦੇ। ਇਹਨੂੰ ਬਹੁਤ ਸੰਭੇ ਨਾਲ ਸੋਚੋ ਵੀ ਇਹ ਕੀ ਕਾਰਨ ਹੈ, ਕੀ ਅੱਜ ਕੱਲ੍ਹ ਚੱਲ ਰਿਹਾ। ਦੂਜੀ ਮੇਰੀ ਬੇਨਤੀ ਇਹੀ ਹੈ ਵੀ ਜਜ਼ਬਾਤ ਹੋਣੇ ਜ਼ਰੂਰੀ ਹੈ, ਪਰ ਉਹਨਾਂ ਨੂੰ ਜਜ਼ਬੇ ਵਿੱਚ ਰਹਿ ਕੇ ਆਪਣੇ ਗੁਰਬਾਣੀ ਅਤੇ ਇਤਿਹਾਸ ਤੋਂ ਸੇਧ ਲੈ ਕੇ ਆਪਾਂ ਨੇ ਇਕੱਠੇ ਹੋ ਕੇ, ਕਿਉਂਕਿ ਜਦੋਂ ਤੱਕ ਇੱਕ ਵਕਤ ਸਿੱਖ ਕੌਮ ਵਿੱਚ ਉਦੋਂ ਵੀ ਆ ਗਿਆ ਜਦੋਂ ਸਾਡੇ ਸਿੰਘਾਂ ਨੇ ਕਿਹਾ ਵੀ ਮਿਸਲ ਵੰਡ ਹੁਣ ਕਬੂ ਨਾ ਪਾਓ, ਉਹੋ ਹੀ ਚੀਜ਼ ਸੇਮ ਹੈ। ਹੁਣ ਅਸੀਂ ਆਪਣੀਆਂ ਵੰਡੀਆਂ ਛੱਡ ਕੇ ਇਕੱਠੇ ਹੋਈਏ। ਮੇਰੀ ਉਹਨਾਂ ਵੀਰਾਂ ਨੂੰ ਵੀ ਬਹੁਤ ਬੇਨਤੀ ਹੈ, ਜ਼ਰੂਰੀ ਤੌਰ 'ਤੇ ਮੈਂ ਕਰਨੀ ਚਾਹੁੰਦਾ, ਜਿਨ੍ਹਾਂ ਨੇ ਆਪਣੇ ਪਿੰਡੇ 'ਤੇ ਸੰਘਰਸ਼ 84 ਤੋਂ ਬਾਅਦ ਹਟਾਇਆ, ਸਾਰੇ ਤਸੱਦਸੇ, ਉਹਨਾਂ ਨੂੰ ਜ਼ਰੂਰ ਇਹ ਅਗਵਾਈ ਕਰਨੀ ਚਾਹੀਦੀ ਹੈ। ਜਿੱਦਾਂ ਹੁਣ ਦਲ ਖਾਲਸਾ ਵੀ ਵੈਸੇ ਕਾਫੀ ਮਿਹਨਤ ਕਰ ਰਿਹਾ, ਬਾਕੀ ਸਾਰੇ ਆਪਣੇ ਪੰਜ ਪ੍ਰਧਾਨੀ ਵਾਲੇ ਦਲਜੀਤ ਸਿੰਘ ਬਿੱਟੂ ਅਤੇ ਮਾਨ ਸਾਹਿਬ ਅਤੇ ਹਵਾਰਾ ਕਮੇਟੀ ਜਿੱਦਾਂ ਇਕੱਠੇ ਹੋ ਰਹੇ, ਸਾਰਿਆਂ ਨੂੰ ਇਕੱਠੇ ਹੋ ਕੇ ਥੋੜ੍ਹੀ ਵਿਉਂਤਬੰਦੀ ਬਣਾਉਣੀ ਚਾਹੀਦੀ ਹੈ ਵੀ ਸੰਘਰਸ਼ ਨੂੰ ਕਿੱਦਾਂ ਆਪਾਂ ਸਿਰੇ ਲਾਉਣਾ। ਕਿਉਂਕਿ ਜਦੋਂ ਸੰਘਰਸ਼ ਲੜੇ ਹੁੰਦੇ ਜਿਨ੍ਹਾਂ ਨੇ, ਉਹਨਾਂ ਨੂੰ ਪਤਾ ਹੁੰਦਾ ਹੈ ਵੀ ਉਸ ਸਮੇਂ ਕੀ ਹਾਲਾਤ ਸਨ, ਕਿੱਦਾਂ ਸੰਘਰਸ਼ ਲੜਿਆ ਗਿਆ, ਹੁਣ ਆਉਣ ਵਾਲਾ ਸਮਾਂ ਕਿੱਦਾਂ ਦਾ, ਕਿੱਦਾਂ ਸੰਘਰਸ਼ ਲੜਨਾ ਹੈ। ਅਤੇ ਮੇਰੀ ਬੇਨਤੀ ਇਹੀ ਹੈ ਸੋ ਦੁਆਰਾ ਵੀ ਇਕੱਠੇ ਹੋ, ਕਿਉਂਕਿ ਜਦੋਂ ਆਪਾਂ ਇਕੱਠੇ ਹੋ ਕੇ ਧਰਮ ਯੁੱਧ ਮੋਰਚਾ ਜਿੱਦਾਂ 1982 ਵਿੱਚ ਕਪੂਰੀ ਮੋਰਚਾ ਲੱਗਿਆ ਸੀ, ਉਸ ਤੋਂ ਬਾਅਦ ਸਾਨੂੰ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਭਾਈ ਅਮਰੀਕ ਸਿੰਘ ਅਤੇ 18 ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜਾ ਲਾਇਆ ਸੀ, ਪਰ ਨੌਜਵਾਨਾਂ ਨੇ ਵਿੱਚ ਪੈ ਕੇ ਉਹਨਾਂ ਨੂੰ ਇਕੱਠਾ ਕਰਕੇ ਅਕਾਲ ਤਖ਼ਤ ਸਾਹਿਬ 'ਤੇ ਇੱਕ ਮੋਰਚਾ ਲੱਗਿਆ ਸੀ ਜਿਸ ਦਾ ਨਾਂ ਵੀ ਧਰਮ ਯੁੱਧ ਮੋਰਚਾ ਸੀ। ਅਤੇ ਹੁਣ ਵੀ ਜਿੱਦਾਂ ਸਮਾਣੇ ਟਾਵਰ 'ਤੇ ਉਸ ਮੋਰਚੇ ਦਾ ਨਾਂ ਵੀ ਧਰਮ ਯੁੱਧ ਰੱਖਿਆ ਗਿਆ ਹੈ। ਪਰ ਕਿਉਂਕਿ ਮੋਰਚੇ ਇਸ ਟਾਈਮ ਪੰਜਾਬ 'ਚ ਹੋਰ ਵੀ ਚੱਲਦੇ, ਬੰਦੀ ਸਿੰਘ ਜਿਨ੍ਹਾਂ ਦੀ ਉਮਰ ਦੇਖ ਲਓ ਕਿੰਨੀ ਹੋ ਗਈ। ਜੇ ਭਾਈ ਗੁਰਜੀਤ ਸਿੰਘ 18 ਮਹੀਨੇ ਤੋਂ ਬੈਠੇ ਆ ਆਪਣੇ ਟਾਵਰ 'ਤੇ ਚੜ੍ਹੇ ਹੋਏ, ਪਰ ਜੇ ਹੁਣ ਸਿੰਘਾਂ ਨੂੰ ਦੇਖੋਗੇ ਉਹ 36 ਸਾਲ ਬਣਦੇ ਆ ਕਈਆਂ ਨੂੰ ਜੇਲ੍ਹਾਂ ਵਿੱਚ ਬੰਦ। ਭਾਈ ਬਲਵੰਤ ਸਿੰਘ ਰਾਜੇਵਾਣਾ ਜਿੱਦਾਂ ਆਪਣੇ ਹੋ ਗਏ, ਹਵਾਰਾ ਹੋ ਗਿਆ ਜੀ, ਆਪਣਾ ਭਿਓਰਾ, ਪਰਮਜੀਤ ਸਿੰਘ ਭਿਓਰਾ, ਜਗਤਾਰ ਸਿੰਘ ਤਾਰਾ, ਇਹ ਸਾਰੇ ਸਿੰਘ ਬੈਠੇ ਹਨ। ਸੋ ਇਹਨਾਂ ਵੱਲ ਵੀ ਝਾਤੀ ਜ਼ਰੂਰ ਲਾਓ, ਕਿਉਂਕਿ ਇਹਨਾਂ ਨੇ ਵੀ ਜਿਹੜੀ ਕੁਰਬਾਨੀ ਕੀਤੀ ਹੈ ਉਹ ਕਿਸ ਲਈ ਕੀਤੀ ਸੀ, ਸਿਰਫ ਨੌਜਵਾਨੀ ਵਾਸਤੇ ਹੈ। ਮੈਂ ਆਪ ਇਹ ਕਈ ਵਾਰੀ ਸੋਚਦਾ ਵੀ ਅਸੀਂ ਸ਼ਾਇਦ ਅੱਜ ਕੱਲ੍ਹ ਇਹ ਮੈਕ 'ਤੇ ਨਾ ਤੁਹਾਨੂੰ ਦਿਖਦੇ ਜੇ ਉਸ ਟਾਈਮ ਬਿਆਨ 'ਤੇ ਬੁੱਚੜ ਦਾ ਨਾ ਅੰਤ ਹੁੰਦਾ। ਸੋ ਇਹੀ ਬੇਨਤੀਆਂ ਸਾਡੀਆਂ ਵੀ ਸਮੇਂ ਨੂੰ ਵੀ ਵਿਚਾਰੋ, ਕਿਉਂਕਿ ਜਿਹੜੀ ਹੁਣ ਮੋਗੇ ਵਿੱਚ ਰੈਲੀ ਹੋ ਰਹੀ ਹੈ ਉਹਦਾ ਨਾਂ ਹੀ ਉਹਨਾਂ ਨੇ ਬਦਲਾਅ ਰੈਲੀ ਰੱਖਿਆ ਹੈ। ਹੁਣ ਇਹ ਤਾਂ ਆਪ ਜੀ ਨੂੰ ਪਤਾ ਹੋ ਜਾਣਾ ਵੀ ਕਿੱਦਾਂ ਦਾ ਉਹਨਾਂ ਦਾ ਬਦਲਾਅ ਕਰਨਾ ਹੈ। ਠੀਕ ਹੈ, ਸਾਡੇ ਵਿੱਚ ਕਈ ਵਾਰੀ ਕਮੀਆਂ ਪੇਸ਼ੀਆਂ ਸੰਘਰਸ਼ਾਂ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹੈ, ਪਰ ਕਿਉਂਕਿ ਅਸੀਂ ਦੁਸ਼ਮਣਾਂ ਨੂੰ ਕਦੇ ਵੀ ਇਹੋ ਜਿਹਾ ਮੌਕਾ ਨਾ ਦਈਏ। ਕਿਉਂਕਿ ਆਪ ਜੀ ਨੂੰ ਪਤਾ ਜਦੋਂ ਦੀਪ ਸਿੱਧੂ ਦੇ ਭੋਗ 'ਤੇ ਜਥੇਦਾਰ ਹਵਾਰਾ ਦੀ ਇੱਕ ਚਿੱਠੀ ਪੜ੍ਹੀ ਗਈ, ਇੱਕ ਉਹਨਾਂ ਨੇ ਅਚੇਚੇ ਤੌਰ 'ਤੇ ਗੱਲ ਕਹੀ ਹੈ, ਪੰਜਾਬ ਦੇ ਲੀਡਰਾਂ ਨੂੰ ਵੀ ਕਹੀ ਹੈ
ਆਪਣੇ ਸਾਰੇ ਜਿੱਥੇ ਆਪਣੇ ਸਿੱਖ ਭਰਾ ਹਿੰਦੂ ਭਰਾ ਸਾਰਿਆਂ ਨੂੰ ਕਿਹਾ ਵੀ ਜਿਹੜਾ 2027 ਹੈ ਇਹ ਇੱਕ ਬਹੁਤ ਖਤਰਨਾਕ ਰੁਝਾਨ ਤੁਹਾਡੇ ਸਾਹਮਣੇ ਆ ਰਿਹਾ ਹੈ। ਜੇ ਸਾਡੇ ਪੰਥਕ ਲੀਡਰ ਇਕੱਠੇ ਨਾ ਹੋਏ, ਆਪਣੇ ਪੰਥ ਖਾਲਸਾ ਇੱਕ ਜਗ੍ਹਾ ਇਕੱਠਾ ਨਾ ਹੋਇਆ, ਤਾਂ ਸ਼ਾਇਦ ਉਹਨਾਂ ਦਾ ਜਿਹੜਾ ਪਿੱਛਾ ਉਹਨਾਂ ਨੇ ਸਪਸ਼ਟ ਨਹੀਂ ਕੀਤਾ, ਪਰ ਭਾਵਨਾ ਉਹਨਾਂ ਦੀ ਇਹੀ ਆ ਵੀ ਇੱਥੇ ਗਲਤ ਸਰਕਾਰਾਂ ਨਾ ਆ ਜਾਣ। ਜਿੱਦਾਂ ਹੁਣ ਭਗਵੰਤ ਮਾਨ ਨੂੰ ਅਸੀਂ ਚੰਗੇ ਬਾਤ ਲੋਕਾਂ ਨੇ ਸਪੋਰਟ ਕੀਤੀ ਸੀ ਪੰਜਾਬ ਦਿਆਂ ਨੇ ਵੀ ਇਹ ਆਮ ਪਾਰਟੀ ਜਿਹੜੀ ਵਧੀਆ ਕੰਮ ਕਰੂਗੀ, ਪਰ ਇਹਨਾਂ ਨੇ ਉਹੀ ਆਪਣੇ ਬੇਅੰਤ ਸਿੰਘ ਬੁੱਚੜ ਵਾਲਾ ਹੀ ਇਹ ਰੋਲ ਨਿਭਾ ਰਿਹਾ ਹੈ। ਬਾਕੀ ਮੈਂ ਇਹ ਗੱਲ ਵੀ ਜਵਾਨੀ ਦੱਸਣਾ ਵੀ ਕਈ ਤਾਂ ਜਿਨ੍ਹਾਂ ਨੂੰ ਨੌਜਵਾਨੋਂ ਚੱਕਿਆ ਵਿਚਾਰੇ ਜਿਹੜੇ ਰੱਬ ਨੂੰ ਪਿਆਰੇ ਹੋ ਗਏ ਉਹ ਤਾਂ ਨਹੀਂ ਦੱਸ ਸਕਦੇ। ਮੈਂ ਇੱਕ ਖੁਦ ਆਪਣੇ ਪਿੰਡੇ ਤੇ 2 ਵਾਰੀ ਹਟਾ ਚੁੱਕਿਆ, ਜਿਨ੍ਹਾਂ ਅੱਖਾਂ ਨਾਲ ਦੇਖਿਆ ਵੀ ਝੂਠਾ ਮੁਕਾਬਲਾ ਕੀ ਹੁੰਦਾ ਹੈ। ਚਲੋ ਗੁਰੂ ਮਹਾਰਾਜ ਨੂੰ ਪਾਉਂਦਾ ਸੀ, ਉਹਨਾਂ ਜ਼ਿੰਦਗੀ ਬਖਸ਼ੀ। ਸੋ ਇਹ ਜਿਨ੍ਹਾਂ ਨਾਲ ਹੁੰਦੇ ਉਹਨਾਂ ਨੂੰ ਪਤਾ ਵੀ ਕਿੱਦਾਂ ਉਹ ਇਕੱਲਾ ਇੱਕ ਸਰੀਰਕ ਤਸੱਦਰ ਨੂੰ ਸਹਿ ਲੈਣਾ ਕੋਈ ਬਹੁਤੀ ਵੱਡੀ ਗੱਲ ਨਹੀਂ, ਪਰ ਜਦੋਂ ਉਹਨੂੰ ਮਾਨਸਿਕ ਤੌਰ 'ਤੇ ਆਪਣੇ ਸੀਏ ਸਟਾਫ ਵਿੱਚ ਜਾਂ ਹੋਰ ਟੌਰਚਰ ਕਰਦੇ ਆ, ਉਹ ਇੱਕ ਸਹਿਆ ਨਹੀਂ ਜਾ ਸਕਦਾ। ਪਰ ਉਹ ਸਿਰਫ ਤਾਂ ਹੀ ਆਪਾਂ ਸਹਿ ਸਕਾਂਗੇ ਜੇ ਆਪਾਂ ਗੁਰਬਾਣੀ ਅਤੇ ਇਤਿਹਾਸ ਦਾ ਓਟ ਆਸਰਾ ਲਵਾਂਗੇ। ਉਹੀ ਮੇਰੀ ਬੇਨਤੀ ਦੁਆਰਾ ਇਹੀ ਹੈ ਵੀ ਇਕੱਠੇ ਹੋ ਜਾਓ ਸਿੰਘੋ, ਇਕੱਠੇ ਹੋਏ ਬਿਨਾਂ ਕੁਛ ਨਹੀਂ ਬਣਨਾ। ਇਕੱਠੇ ਹੋਵਾਂਗੇ, ਜਿੱਤ ਤੁਹਾਡੇ ਚਰਨਾਂ ਵਿੱਚ ਹੋਵੇਗੀ। ਸਾਡਾ ਅੰਤਮ ਮਜ਼ਹਬ ਜਿੱਦਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ, ਪਾਤਸ਼ਾਹੀ ਦਾਵਾ ਇਹਨੂੰ ਕਦੇ ਭੁੱਲਣਾ ਨਹੀਂ। ਇਹ ਅਖੀਰਲਾ ਸਾਡਾ ਜਿਹੜਾ ਹੈਗਾ ਇਹੀ ਹੈ ਆਪਣਾ ਸੰਘਰਸ਼ ਦੀ ਮੰਜ਼ਿਲ ਖਾਲਿਸਤਾਨ। ਉੱਥੇ ਵੀ ਆਪਣਾ ਤਾਂ ਹੀ ਪਹੁੰਚਾਂਗੇ ਜੇ ਇਕੱਠੇ ਹੋਵਾਂਗੇ। ਮੈਂ ਫਿਰ ਆਪਣੇ TV 84 ਦਾ ਆਪਣੇ ਡਾਕਟਰ ਸਾਹਿਬ ਪਹੁੰਚੇ ਹਨ, ਸਾਰੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਜਿਹੜੇ ਸਾਡੇ ਮੈਸੇਜ ਨੂੰ ਸਾਰੀ ਦੁਨੀਆ ਵਿੱਚ ਸਪਰਾਈਡ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।